ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ, ਕੀ ਕੁਛ ਉੱਥੇ ਚੱਲ ਰਿਹਾ ਆ। ਉਹਨਾਂ ਨਾਲ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ 4082722500 ਇਹਨਾਂ ਦਾ ਫੋਨ ਨੰਬਰ ਹੈ ਜੀ। ਗੁਰਦੀਪ ਸਿੰਘ ਜੀ ਬਿਰਦੀ ਕਲੋਵਿਸ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ, ਜੱਸੀ ਗਿੱਲ ਤੇ ਜੱਸੀ ਸਿੱਧੂ ਜੀ ਬੇਕਰਸਫੀਲਡ, ਪ੍ਰੀਤਮ ਸਿੰਘ ਗਿੱਲ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਕਸ਼ਮੀਰ ਸਿੰਘ ਜੀ ਸੈਕਰਾਮੈਂਟੋ, ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਵਾਲੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। ਆਪ ਸਭ ਦਾ ਧੰਨਵਾਦ ਕਰਦੇ ਹਾਂ ਜੀ, ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਾਰੇ ਹੀ ਸਰੋਤਿਆਂ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜਿਸ ਤਰ੍ਹਾਂ ਬਲਤੇਜ ਪੰਨੂ ਜੀ ਆਪਾਂ ਗੱਲਾਂ ਕਰਦੇ ਸੀਗੇ ਕਿ ਜਥੇਦਾਰ ਦਾ ਵਿਰੋਧ ਹੋ ਸਕਦਾ ਆ, ਕੋਈ ਨਾ ਕੋਈ ਜਿਹੜੇ ਬਿਆਨ ਆ ਰਹੇ ਸੀਗੇ ਕਿ ਇਸ ਦਿਨ ਤੇ ਕੁਛ ਨਾ ਕੁਛ ਹੋਊਗਾ, ਕਈ ਦਿਨਾਂ ਤੋਂ ਗੱਲਾਂ ਚੱਲਦੀਆਂ ਸੀ ਤੇ ਜਥੇਦਾਰ ਦਾ ਵਿਰੋਧ ਹੋਇਆ ਵੀ ਹੈ। ਬਿਲਕੁਲ ਜੀ, ਐਕਚੁਅਲੀ ਜਦੋਂ ਜਿਹੜੇ ਆ ਹੁਣ ਤੋਂ ਕੁਛ ਮਿੰਟ ਪਹਿਲਾਂ ਜਿਹੜੇ ਇੱਕ ਤਾਂ ਅਖੰਡ ਪਾਠ ਦੇ ਭੋਗ ਪਾਏ ਗਏ ਨੇ, ਜਿਹੜਾ ਘੱਲੂਘਾਰਾ ਦਿਵਸ ਸੀਗਾ, ਇਹਦੇ ਸਬੰਧ ਦੇ ਵਿੱਚ ਜਦੋਂ ਗਿਆਨੀ ਗੁਰਬਚਨ ਸਿੰਘ ਹੋਰੀ ਕੌਮ ਦੇ ਨਾਮ ਆਪਣਾ ਸੰਦੇਸ਼ ਪੜ੍ਹਨ ਲੱਗੇ ਨੇ ਤਾਂ ਅਕਾਲ ਤਖਤ ਤੇ ਬੈਠੇ ਅੰਦਰ ਜਿਹੜੇ ਲੋਕ ਸੀਗੇ ਜੀ, ਉਹਨਾਂ ਨੇ ਜਿਹੜਾ ਸੀ ਜੈਕਾਰੇ ਸ਼ੁਰੂ ਕਰ ਦਿੱਤੇ ਔਰ ਇਹਦੇ ਨਾਲ ਉਹ ਉੱਠ ਕੇ ਜਿਹੜਾ ਸੀ ਬਾਹਰ ਆਉਣੇ ਸ਼ੁਰੂ ਹੋ ਗਏ। ਇਹਦੇ ਵਿੱਚ ਜਥੇਦਾਰਾਂ ਦੇ ਖਿਲਾਫ ਵੀ ਜਿਹੜੀ ਹੈ ਜੀ ਉਹ ਨਾਅਰੇਬਾਜ਼ੀ ਹੋਈ ਦੱਸੀ ਜਾਂਦੀ ਆ ਔਰ ਬਾਹਰ ਇਹ ਆ ਗਏ। ਇੰਨਾ ਕੁ ਜਿਹੜਾ ਜੀ ਉਹ ਚੰਗਾ ਰਿਹਾ ਕਿ ਅੱਗੋਂ ਇਹਨਾਂ ਨੂੰ ਬਹੁਤਾ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਟਾਸਕ ਫੋਰਸ ਨੇ, ਹਾਲਾਂਕਿ ਚੱਪੇ ਦੇ ਉੱਤੇ ਤਾਇਨਾਤ ਜਿਹੜੀ ਉਹ ਹੈ ਟਾਸਕ ਫੋਰਸ। ਉਧਰ ਜਿਹੜੇ ਮੁਤਵਾਜ਼ੀ ਜਥੇਦਾਰ ਨੇ ਉਹਨਾਂ ਨੇ ਵੀ ਕੌਮ ਦੇ ਨਾਮ ਜਿਹੜਾ ਜੀ ਉਹ ਸੰਦੇਸ਼ ਪੜ੍ਹਿਆ। ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਸ਼ਾਇਦ ਹੋ ਸਕਦਾ ਉਹ ਸੰਦੇਸ਼ ਨਾ ਪੜ੍ਹਨ, ਜਿਹੋ ਜਿਹਾ ਪ੍ਰਚਾਰ ਕੀਤਾ ਜਾ ਰਿਹਾ ਸੀਗਾ। ਪਰ ਜਿਹੜੇ ਨੇ ਜੀ ਇੱਥੇ ਅਕਾਲ ਤਖਤ ਦੇ ਜਿਹੜੇ ਬਣਾਏ ਗਏ ਜਥੇਦਾਰ ਸੀਗੇ, ਪਿਛਲੇ ਜਿਹੜਾ ਸਰਬੱਤ ਖਾਲਸਾ ਹੋਇਆ ਸੀਗਾ ਉਹਦੇ ਵਿੱਚ ਕਾਰਜਕਾਰੀ ਜਥੇਦਾਰ ਜਿਹੜੇ ਲਾਏ ਗਏ ਸੀ ਧਿਆਨ ਸਿੰਘ ਮੰਡ ਹੋਰੀ, ਉਹਨਾਂ ਨੇ ਵੀ ਕੌਮ ਦੇ ਨਾਲ ਜਿਹੜਾ ਸੀਗਾ ਜੀ ਉਹ ਸੰਦੇਸ਼ ਪੜ੍ਹਿਆ। ਇਸ ਵੇਲੇ ਗਿਆਨੀ ਗੁਰਬਚਨ ਸਿੰਘ ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ, ਉਹਨਾਂ ਦੀ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹ ਚੱਲ ਰਹੀ ਆ, ਉਹਦੀ ਡਿਟੇਲ ਅਜੇ ਨਹੀਂ ਆਈ। ਜੇਕਰ ਡਿਊਰਿੰਗ ਪ੍ਰੋਗਰਾਮ ਆ ਗਈ ਤੁਹਾਡੇ ਨਾਲ ਜ਼ਰੂਰ ਜਿਹੜੀ ਉਹ ਸਾਂਝੀ ਕਰਾਂਗੇ। ਅਜੇ ਤੱਕ ਜਿਹੜੇ ਹਾਲਾਤ ਨੇ ਉਹ ਬਿਲਕੁਲ ਕਾਬੂ ਹੇਠ ਨੇ, ਜਦੋਂ ਕਿ ਪਹਿਲਾਂ ਤੋਂ ਆਪਾਂ ਦੱਸਦੇ ਆ ਰਹੇ ਹਾਂ ਕਿ ਇਸ ਵੇਲੇ ਪੁਲਿਸ ਛਾਉਣੀ ਦੇ ਵਿੱਚ ਜਿਹੜਾ ਉਹ ਤਬਦੀਲ ਕੀਤਾ ਹੋਇਆ ਪੂਰੇ ਅੰਮ੍ਰਿਤਸਰ ਨੂੰ, ਖਾਸ ਤੌਰ ਦੇ ਦਰਬਾਰ ਸਾਹਿਬ ਸਮੂਹ ਨੂੰ। ਜੀ ਜੀ, ਤੇ ਅੱਗੇ ਆਪਾਂ ਇਹ ਗਰਮੀ ਦੀ ਗੱਲ ਕਰ ਲਈ ਆ ਕਿ ਜਥੇਦਾਰਾਂ ਦੇ ਖਿਲਾਫ ਗਰਮੀ ਆ, ਤਾਂ ਦੂਸਰੀ ਮੌਸਮੀ ਗਰਮੀ ਕਿਸ ਤਰ੍ਹਾਂ ਆ ਪੰਜਾਬ ਦੇ ਵਿੱਚ? ਇਸੇ ਤਰੀਕੇ ਨਾਲ ਜਾਰੀ ਹੈ ਜੀ, ਕੋਈ ਕਿਸੇ ਕਿਸਮ ਦੀ ਰਾਹਤ ਜਿਹੜੀ ਹੈ ਜੀ ਅਜੇ ਮੌਸਮ ਦੇ ਵੱਲੋਂ ਨਹੀਂ ਮਿਲੀ। ਇੱਥੇ ਪੰਜਾਬ ਦੇ ਵਿੱਚ ਤਕਰੀਬਨ 45 ਡਿਗਰੀ ਤੋਂ ਲੈ ਕੇ 47 ਡਿਗਰੀ ਤੱਕ ਤਾਪਮਾਨ ਜਿਹੜਾ ਜੀ ਉਹ ਚਲੇ ਗਿਆ। ਸਮੁੱਚਾ ਜਿਹੜਾ ਜੀਵਨ ਹੈ ਜੀ ਉਹ ਕੈਦ ਹੋ ਕੇ ਰਹਿ ਗਿਆ ਕਮਰਿਆਂ ਦੇ ਅੰਦਰ। ਦੁਪਹਿਰ ਦੇ ਸਮੇਂ 1 ਤੋਂ ਲੈ ਕੇ ਕੋਈ 4 ਸਾਢੇ 4 ਵਜੇ ਤੱਕ ਕੋਈ ਟਾਵਾਂ ਬੰਦਾ ਜਿਹੜਾ ਜੀ ਉਹ ਸੜਕਾਂ ਦੇ ਉੱਤੇ ਦੀਂਦਾ ਔਰ ਭੱਠ ਵਾਂਗੂ ਤਪ ਰਿਹਾ ਇਹ ਪੂਰੇ ਦਾ ਪੂਰਾ ਖਿੱਤਾ। ਜਿਹੜੇ ਲੋਕ ਕਹਿੰਦੇ ਨੇ ਕਿ ਕੀ ਫਰਕ ਪੈਂਦਾ ਥੋੜ੍ਹੀ ਅੱਗ ਲਾਉਣ ਦੇ ਨਾਲ, ਉਹ ਅਜੇ ਵੀ ਜਿਹੜਾ ਜੀ ਉਹ ਨਹੀਂ ਸੋਚ ਰਹੇ। ਗਲੀਆਂ ਸੜਕਾਂ ਦੇ ਉੱਤੇ ਜਦੋਂ ਤੁਸੀਂ ਜਾਓ ਤੇ ਕਾਰਾਂ ਵਾਲੇ ਲੱਭਦੇ ਫਿਰਦੇ ਨੇ ਕਿ ਛੋਟਾ ਜਿਹਾ ਰੁੱਖ ਕਿਤੇ ਲੱਭੇ, ਉਹਦੇ ਥੱਲੇ ਜਿਹੜੀ ਗੱਡੀ ਆ ਉਹ ਪਾਰਕ ਕੀਤੀ ਜਾਵੇ, ਕਿਉਂਕਿ ਘੰਟੇ ਕੁ ਦੇ ਵਿੱਚ ਜਿਹੜੀ ਗੱਡੀ ਹੈ ਜੀ ਉਹਦੇ ਅੰਦਰ ਬਹਿਣ ਯੋਗ ਨਹੀਂ ਰਹਿੰਦੀ, ਜਿੰਨੀ ਗਰਮੀ ਇਸ ਵੇਲੇ ਪੈ ਰਹੀ ਹੈ। ਪਿਛਲੇ 24 ਘੰਟਿਆਂ ਦੇ ਦੌਰਾਨ 3 ਹੋਰ ਲੋਕਾਂ ਦੀ ਮੌਤ ਜਿਹੜੀ ਹੈ ਜੀ ਉਹ ਹੋ ਗਈ ਹੈ। ਅੰਮ੍ਰਿਤਸਰ ਦੇ ਵਿੱਚ ਇਹ ਮੌਤਾਂ ਜਿਹੜੀਆਂ ਹੋਈਆਂ ਨੇ, 2 ਤਾਂ ਮੰਗਤੇ ਨੇ ਜਿਨ੍ਹਾਂ ਦੀ ਲੂ ਲੱਗਣ ਦੇ ਨਾਲ ਮੌਤ ਜਿਹੜੀ ਹੋਈ ਦੱਸੀ ਜਾਂਦੀ ਹੈ। ਤੀਜਾ ਜਿਹੜਾ ਵਿਅਕਤੀ ਪਾਲ ਸਿੰਘ ਦੱਸੀਦਾ, ਇਹ ਵੀ ਪ੍ਰਵਾਸੀ ਹੈ ਜੀ, ਉੱਤਰ ਪ੍ਰਦੇਸ਼ ਦੇ ਬੋੜ ਜ਼ਿਲ੍ਹੇ ਦਾ ਰਹਿਣ ਵਾਲਾ। ਇਹਦੀ ਲਾਸ਼ ਭਗਤਾਂ ਵਾਲਾ ਜਿਹੜਾ ਦਾਣਾ ਮੰਡੀ ਉਹਦੇ ਨੇੜੇ ਤੋਂ ਜਿਹੜੀ ਆ ਉਹ ਮਿਲੀ ਆ। ਜਿਹੜੀਆਂ ਦੂਜੀਆਂ ਅਣਪਛਾਤੀਆਂ ਲਾਸ਼ਾਂ ਨੇ, ਇਹ ਅਮਨ ਐਵੀਨਿਊ ਦੇ ਕੋਲੋਂ ਜਿਹੜੀ ਆ ਜੀ ਉਹ ਲਾਸ਼ ਮਿਲੀ ਆ। ਪੰਜਾਬ ਦੇ ਵਿੱਚ ਗਰਮੀ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਹੈ ਜੀ ਉਹ 1 ਦਰਜਨ ਤੋਂ ਟੱਪ ਗਈ ਹੈ। ਮੌਸਮ ਵਿਭਾਗ ਕਹਿੰਦਾ ਹੈ ਕਿ ਅਗਲੇ 2 ਦਿਨ ਅਜੇ ਕਿਸੇ ਕਿਸਮ ਦੀ ਗਰਮੀ ਤੋਂ ਰਾਹਤ ਮਿਲਣ ਦੀ ਆਸ
ਘੱਟ ਹੈ। ਲੂ ਦਾ ਜਿਹੜਾ ਇਹ ਕਹਿਰ ਹੈ ਜੀ ਉਹ ਇਸੇ ਤਰੀਕੇ ਦੇ ਨਾਲ ਜਾਰੀ ਰਹੂਗਾ। ਬਿਲਕੁਲ ਜੀ, ਜੇ ਮੀਂਹ ਨਹੀਂ ਪੈਂਦੇ ਤਾਂ ਇਸ ਤਰ੍ਹਾਂ ਹੁੰਦੀ ਆ। ਤੇ ਅੱਗੇ ਆਪਾਂ ਹਾਈ ਕੋਰਟ ਦੀ ਜੇ ਗੱਲ ਕਰੀਏ, ਉਹਨਾਂ ਵੱਲੋਂ ਨਵੀਂ ਮਾਈਨਿੰਗ ਨੀਤੀ ਤੇ ਰੋਕ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜੀ ਜਿਹੜੇ ਮੌਜੂਦਾ ਠੇਕੇਦਾਰਾਂ ਦੇ ਉੱਤੇ ਨਵੀਂ ਮਾਈਨਿੰਗ ਨੀਤੀ ਲਾਗੂ ਕਰਨ ਤੇ ਰੋਕ ਜਿਹੜੀ ਹੈ ਜੀ ਉਹ ਲਾਤੀ ਆ। ਔਰ ਪੰਜਾਬ ਦੇ ਮੌਜੂਦਾ ਮਾਈਨਿੰਗ ਠੇਕੇਦਾਰਾਂ ਦੇ ਵੱਲੋਂ ਦਾਖਲ ਰਿਟ ਪਟੀਸ਼ਨਾਂ ਦੇ ਉੱਤੇ ਸੁਣਵਾਈ ਕਰਦਿਆਂ ਹੋਇਆ ਜਿਹੜਾ 2 ਮੈਂਬਰੀ ਬੈਂਚ ਸੀਗਾ ਜੀ ਉਹਨੇ 2 ਅਗਸਤ ਦੇ ਵਾਸਤੇ ਨੋਟਿਸ ਜਿਹੜਾ ਜੀ ਉਹ ਜਾਰੀ ਕਰ ਦਿੱਤਾ। ਬੈਂਚ ਨੂੰ ਜਿਹੜਾ ਉਹ ਦੱਸਿਆ ਗਿਆ ਸੀਗਾ ਕਿ ਨਵੀਂ ਨੀਤੀ ਦੇ ਵਿੱਚ ਜਨਤਕ ਹਿੱਤਾਂ ਦੀ ਅਣਦੇਖੀ ਕੀਤੀ ਗਈ ਆ, ਜਿਹਦੇ ਨਾਲ ਰੇਤ ਦੇ ਟਰੱਕ ਦੀ ਕੀਮਤ 12-14 ਹਜ਼ਾਰ ਰੁਪਏ ਤੋਂ ਵੱਧ ਕੇ 3 ਲੱਖ ਨੂੰ ਅੱਪੜ ਜਾਊਗੀ। ਜਿਹੜੀਆਂ ਇਹ 2 ਪਟੀਸ਼ਨਾਂ ਆਲਮੋਸਟ ਪਾਈਆਂ ਗਈਆਂ ਸੀਗੀਆਂ, ਇਹਦੇ ਉੱਤੇ ਇਹਨਾਂ ਬੈਂਚ ਨੇ ਜਿਹੜਾ ਜੀ ਉਹ ਫੈਸਲਾ ਸੁਣਾਇਆ। ਮੌਜੂਦਾ ਠੇਕੇਦਾਰਾਂ ਨੇ ਸਰਕਾਰ ਦੇ ਤੇ ਉਹਨਾਂ ਤੇ ਨਵੀਂ ਮਾਈਨਿੰਗ ਨੀਤੀ ਲਾਗੂ ਕੀਤੇ ਜਾਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਠੇਕੇਦਾਰਾਂ ਨੇ ਉਹਨਾਂ ਨੂੰ ਜਾਰੀ ਕੀਤੇ ਗਏ ਜਿਹੜੇ ਪੱਤਰ ਸੀ ਉਹਨਾਂ ਨੂੰ ਵੀ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਆ, ਜਿਨ੍ਹਾਂ ਰਾਹੀਂ ਠੇਕੇਦਾਰਾਂ ਨੂੰ ਨਵੀਂ ਨੀਤੀ ਦੇ ਮੁਤਾਬਕ ਪੈਸਾ ਜਮ੍ਹਾਂ ਕਰਵਾਉਣ ਜਾਂ ਕੰਟਰੈਕਟ ਸੌਂਪਣ ਦੇ ਵਾਸਤੇ ਮਜਬੂਰ ਜਿਹੜਾ ਜੀ ਉਹ ਕੀਤਾ ਜਾ ਰਿਹਾ ਸੀਗਾ। ਮਾਈਨਿੰਗ ਨੀਤੀ ਜਿਹੜੀ ਆ ਜੀ ਉਹ ਚਰਚਾ ਦਾ ਵਿਸ਼ਾ ਇਸ ਵੇਲੇ ਬਹੁਤ ਜ਼ਿਆਦਾ ਬਣੀ ਹੋਈ ਹੈ। ਕਾਰਨ ਉਹਦਾ ਇਹੀ ਹੈ ਕਿ ਅਮਿਤ ਬਹਾਦਰ ਵਰਗੇ ਜਿਹੜੇ 11,000 ਰੁਪਈਆ ਤਨਖਾਹ ਲੈਣ ਵਾਲੇ ਸੀ, 26 ਕਰੋੜ ਰੁਪਏ ਦੀਆਂ ਉਹ ਖੱਡਾਂ ਲੈ ਗਏ, ਸਭ ਤੋਂ ਮਹਿੰਗੀਆਂ ਖੱਡਾਂ ਲੈ ਗਏ, ਜਿਹਦੇ ਕਰਕੇ ਸਰਕਾਰ ਜਿਹੜੀ ਹੈ ਜੀ ਉਹ ਚੌਤਰਫਾ ਹਮਲਿਆਂ ਦੇ ਵਿੱਚ ਇਸ ਵੇਲੇ ਘਿਰੀ ਹੋਈ ਹੈ। ਇਹ ਬੇਸ਼ੱਕ ਜਿਹੜੀ ਇਹਦੇ ਵਾਸਤੇ ਇਹਦੇ ਨੋਟਿਸ ਜਾਰੀ ਕੀਤਾ ਗਿਆ, ਸਰਕਾਰ ਨੂੰ ਵੇਖਣਾ ਇਹ ਹੋਊਗਾ ਕਿ ਸਰਕਾਰ ਇਹਦੇ ਉੱਤੇ ਕੀ ਜਵਾਬ ਜਿਹੜਾ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਿੰਦੀ ਆ। ਜੇ ਹਾਈ ਕੋਰਟ ਦਾ ਇਸੇ ਤਰੀਕੇ ਦਾ ਜਿਹੜਾ ਜੀ ਉਹ ਰੁਖ ਰਿਹਾ, ਜਿਵੇਂ ਉਹਨੇ ਨੋਟਿਸ ਵਗੈਰਾ ਜਾਰੀ ਕੀਤਾ, ਅੱਗੋਂ ਜਿਹੜਾ ਜੀ ਉਹ ਰੋਕ ਲਾਉਂਦੀ ਹੈ, ਤੇ ਇਹਦਾ ਮਤਲਬ ਇਹ ਹੋਊਗਾ ਜੇ ਸਿੱਧੇ ਰੂਪ ਦੇਖਿਆ ਜਾਵੇ ਕਿ ਭਾਵ ਜਿਹੜਾ ਮਾਫੀਆ ਪਹਿਲਾਂ ਜਿਹੜਾ ਰੇਤ ਦੇ ਵਾਸਤੇ ਚੱਲਦਾ ਸੀਗਾ ਉਹ ਉਸੇ ਤਰੀਕੇ ਦੇ ਨਾਲ ਕੰਮ ਕਰਦਾ ਰਹੂਗਾ। ਮਤਲਬ ਕਿ ਨਵੇਂ ਮਾਫੀਏ ਨੂੰ ਉੱਥੋਂ ਪੈਸੇ ਕਮਾਉਣ ਦੇ ਚਾਂਸਸ ਘੱਟ ਜਾਣਗੇ। ਬਿਲਕੁਲ ਜੀ, ਬਹੁਤਾ ਕੁਛ ਚੇਂਜ ਨਹੀਂ ਹੋਇਆ ਲੱਗਦਾ, ਉਸੇ ਤਰ੍ਹਾਂ ਘੁਮਾ ਫਿਰਾ ਕੇ ਜਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪੱਤਰਕਾਰੀ ਦੀ। ਇੱਥੇ ਇੰਡੀਆ ਦੇ ਵਿੱਚ ਕੋਈ ਮੇਰੇ ਖਿਆਲ ਦੇ ਵਿੱਚ ਬੋਲ ਨਹੀਂ ਸਕਦਾ, ਪਰ NDTV ਵਾਲੇ ਤਾਂ ਬੋਲਦੇ ਆ, ਪਰ ਉਹਨਾਂ ਦੇ ਵੀ ਛਾਪੇ ਪੈਣੇ ਸ਼ੁਰੂ ਹੋ ਗਏ। ਬਿਲਕੁਲ ਜੀ, ਐਕਚੁਅਲੀ ਇਹ ਚੱਲ ਤਾਂ ਰਿਹਾ ਜੀ NDTV ਦੇ ਉੱਤੇ ਦੇਰ ਤੋਂ ਸਾਰਾ ਕੁਛ। ਤੁਹਾਨੂੰ ਯਾਦ ਹੋਣਾ 1 ਦਿਨ ਦੇ ਵਾਸਤੇ ਇਹਨੂੰ ਬੈਨ ਕਰਨ ਦੇ ਹੁਕਮ ਦਿੱਤੇ ਗਏ ਸੀ ਕਿ ਬਲੈਕ ਆਊਟ ਕੀਤਾ ਜਾਵੇ, 1 ਦਿਨ ਦੇ ਵਾਸਤੇ ਸਜ਼ਾ ਲਾਈ ਗਈ ਸੀ। ਉਦੋਂ NDTV ਨੂੰ ਰੌਲਾ ਬਹੁਤ ਪੈ ਗਿਆ ਸੀ, ਸਰਕਾਰ ਨੂੰ ਬੈਕਅਪ ਜਿਹੜਾ ਜੀ ਉਹ ਕਰਨਾ ਪੈ ਗਿਆ ਉਦੋਂ 1 ਦਿਨਾਂ ਦੇ ਉੱਤੇ। ਪਿਛਲੇ ਦਿਨਾਂ ਤੋਂ ਜਿਹੜੀਆਂ NDTV ਦੀਆਂ ਜਿਹੜੀਆਂ ਰਿਪੋਰਟਾਂ ਨੇ, ਖਾਸ ਤੌਰ ਦੇ ਉੱਤੇ ਉਹਦਾ ਇੱਕ ਪੱਤਰਕਾਰ ਰਵੀਸ਼ ਕੁਮਾਰ ਜਿਹੜਾ ਜੀ ਉਹ ਸਰਕਾਰ ਦੀਆਂ ਅੱਖਾਂ 'ਚ ਬਾਹਲਾ ਰੜਕਦਾ। ਔਰ ਇੱਕ ਜਿਹੜੀ ਨਿਊਜ਼ ਐਂਕਰ ਹੈ ਲੜਕੀ, ਉਹਨੇ ਪਿਛਲੇ ਦਿਨੀ ਭਾਰਤੀ ਜਨਤਾ ਪਾਰਟੀ ਦੇ ਇੱਕ ਬੜਬੋਲੇ ਜਿਹੇ ਬੁਲਾਰੇ ਨੂੰ ਜਿਸ ਤਰੀਕੇ ਦੇ ਨਾਲ ਚੁੱਪ ਕਰਵਾਤਾ ਸੀਗਾ, ਤੇ ਇਹ ਕਿਹਾ ਸੀਗਾ ਕਿ ਉਹ ਇਹ ਡਿਬੇਟ ਨੂੰ ਛੱਡ ਕੇ ਚਲੇ ਜਾਵੇ। ਔਰ ਉਹਨੇ ਜਿਹੜੀ ਸੀ ਇਹ ਡਿਬੇਟ ਵਿਚਾਲੇ ਛੱਡ ਦਿੱਤੀ ਸੀ। ਇਹਦੇ ਕਰਕੇ ਜਿਹੜਾ ਜੀ ਇਹ ਵੀਡੀਓ ਕਲਿੱਪ ਬਹੁਤ ਵਾਇਰਲ ਹੋਇਆ ਸੀ। ਇਹ ਕਿਹਾ ਜਾ ਰਿਹਾ ਜੀ ਇਸੇ ਕਰਕੇ NDTV ਨੂੰ ਨਿਸ਼ਾਨਾ ਬਣਾਇਆ ਗਿਆ। NDTV ਦੇ ਜਿਹੜੇ ਡਾਇਰੈਕਟਰ ਨੇ ਪ੍ਰਨੋਏ ਰੋਏ ਦੇ ਘਰ ਦੇ ਵਿੱਚ ਛਾਪਾ ਮਾਰਿਆ ਗਿਆ, ਉਹਦੀ ਪਤਨੀ ਜਿਹੜੀ ਆ ਜੀ ਉਹਨੂੰ ਵੀ ਧਰਿਆ ਗਿਆ। ਦੇਖੋ ਹੈਰਾਨੀ ਵਾਲੀ ਗੱਲ ਇਹਦੇ ਵਿੱਚ ਜਿਹੜੀ ਆ ਜੀ, ਜਿਹਦੀ ਨਿਖੇਧੀ ਇਸ ਵੇਲੇ ਹੋ ਰਹੀ ਆ ਕਿ ਇੱਕ ਪ੍ਰਾਈਵੇਟ ਬੈਂਕ ਦਾ ਲੋਨ ਆ ਜੀ, ICICI ਸਰਕਾਰੀ ਬੈਂਕ ਦਾ ਲੋਨ ਨਹੀਂਗਾ, ਚਲੋ ਪ੍ਰਾਈਵੇਟ ਬੈਂਕ ਦਾ ਲੋਨ ਵੀ ਹੈ। ਉਹਦੇ ਉੱਤੇ ਇੱਕ ਬੰਦਾ ਜਿਹੜਾ ਜੀ ਉਹ ਸਿੰਪਲ ਐਪਲੀਕੇਸ਼ਨ ਲਿਖ ਕੇ ਦਿੰਦਾ, CBI ਛਾਪੇ ਮਾਰਨ ਤੁਰ ਪੈਂਦੀ ਆ। ਜਦੋਂ ਕਿ ਇਹ ਲੋਨ ਜਿਹਦੇ ਬਾਰੇ ਇਹ ਕਿਹਾ ਜਾ ਰਿਹਾ, ਜਿਹੜਾ NDTV ਦੇ ਤਰਫੋਂ ਸਪਸ਼ਟੀਕਰਨ ਦਿੱਤਾ ਗਿਆ, ਉਹਦੇ ਵਿੱਚ ਇਸ ਲੋਨ ਨੂੰ ਕਲੀਅਰ ਕਰਨ ਦੇ ਕਾਗਜ਼ਾਤ ਵੀ ਨਾਲ ਜਿਹੜੇ ਆ ਜੀ ਉਹ ਜਨਤਕ ਕੀਤੇ ਗਏ ਆ ਕਿ ਆਹ ਲੋਨ ਹੈਗਾ ਸੀਗਾ, ਇਸ ਲੋਨ ਨੂੰ ਕਲੀਅਰ ਕਰ ਦਿੱਤਾ ਗਿਆ ਸੀਗਾ। ਉਹਦੇ ਦਸਤਾਵੇਜ਼ NDTV ਦੇ ਡਾਇਰੈਕਟਰ ਦੇ ਕੋਲੇ ਮੌਜੂਦ ਹੈ। 8 ਤੋਂ 9 ਸਾਲ ਪੁਰਾਣਾ ਇਹ ਮਾਮਲਾ ਹੈ। ਪਹਿਲਾਂ ਇਹਦੇ ਵਿੱਚ ਜਿਹੜਾ ਇਹ ਵਿਅਕਤੀ ਸੰਜੇ ਦੱਤ ਇਹਦਾ ਨਾਮ ਦੱਸੀਦਾ, ਇਹ ਕਈ ਅਦਾਲਤਾਂ ਦੇ ਵਿੱਚ ਜਿਹੜਾ ਜੀ ਉਹ ਗਿਆ, ਹੇਠਲੀਆਂ ਅਦਾਲਤਾਂ ਤੋਂ ਲੈ ਕੇ ਉੱਪਰਲੀਆਂ ਅਦਾਲਤਾਂ ਤੱਕ, ਕਿਉਂਕਿ ਦਸਤਾਵੇਜ਼ ਉਹਦੇ ਕੋਲੇ ਇਨਫ ਨਹੀਂ ਸੀ। ਇਹ ਲੋਨ ਪੂਰਾ ਹੋਇਆ ਜਿਹਦੇ ਕਰਕੇ ਕਿਸੇ ਅਦਾਲਤ ਨੇ ਕਿਸੇ ਕਿਸਮ ਦਾ ਕੋਈ ਸਟੇ ਜਾਂ ਅਰੈਸਟ ਜਿਹੜਾ ਸੀਗਾ ਜੀ ਉਹ ਕਰਨ ਦੇ ਹੁਕਮ ਨਹੀਂ ਦਿੱਤੇ। ਔਰ ਇਸੇ ਕਰਕੇ ਜਿਹੜਾ ਸੀਗਾ ਜੀ ਜਦੋਂ ਅਦਾਲਤਾਂ ਤੋਂ ਖੈਰ ਨਹੀਂ ਪਈ ਤਾਂ ਇੱਕ ਸਿੰਪਲ ਕਾਗਜ਼ ਤੇ ਉਹ ਐਪਲੀਕੇਸ਼ਨ ਲਿਖਦਾ, CBI ਦੇ ਕੋਲੇ ਜਿਹੜਾ ਜੀ ਉਹ ਚਲੇ ਜਾਂਦਾ, ਤੇ CBI ਚੁੱਕ ਕੇ ਲਾਮ ਲਸ਼ਕਰ ਸਾਰਾ
ਛਾਪੇਮਾਰੀ ਜਿਹੜੀ ਆ ਜੀ ਉਹ ਸ਼ੁਰੂ ਕਰ ਦਿੰਦੀ ਆ। ਹੈਰਾਨੀ ਜਿਹੜੀ ਆ ਔਰ ਕੁਐਸਚਨ ਜਿਹੜੇ ਆ ਜੀ ਇੱਥੋਂ ਹੀ ਉੱਠ ਰਹੇ ਆ ਕਿ ਇਉਂ ਜਿਹੜਾ ਜੀ ਚੁੱਪ ਕਰਾ ਦੇਣ ਦੇ ਨਾਲ ਮਤਲਬ ਇਹੀ ਹੋਊਗਾ ਕਿ ਜਿਹੜਾ ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੋ ਬੰਦਿਆਂ ਦੇ ਗੁਣ ਜਿਹੜੇ ਆ ਜੀ ਉਹ ਗਾਈ ਜਾਂਦਾ ਮੀਡੀਆ, ਜੇ ਕੋਈ ਇੱਕ ਮੀਡੀਆ ਇਸ ਤਰ੍ਹਾਂ ਦਾ ਨਹੀਂ ਗਾ ਰਿਹਾ ਤਾਂ ਉਹਦੀ ਸੰਗੀ ਜਿਹੜੀ ਆ ਜੀ ਉਹ ਘੁੱਟ ਦਿਓ ਤਾਂ ਕਿ ਲੋਕਾਂ ਤੱਕ ਅਸਲ ਜਿਹੜੀ ਆ ਜੀ ਉਹ ਗੱਲ ਪਹੁੰਚ ਨਾ ਸਕੇ। ਇਹ ਉਹ ਪਲੇਟਫਾਰਮ ਹੁੰਦੇ ਨੇ ਮੀਡੀਆ ਦੇ ਜਿਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਹੜੇ ਸਿਸਟਮ ਦੇ ਅਗੇਂਸਟ ਬੋਲਦੇ ਨੇ, ਜਿਹੜੇ ਕਿ ਸਰਕਾਰ ਦੇ ਵੱਲੋਂ ਲਏ ਜਾਂਦੇ ਉਹ ਫੈਸਲੇ ਜਿਹੜੇ ਲੋਕ ਹਿੱਤਾਂ ਦੇ ਵਿਰੋਧ ਦੇ ਵਿੱਚ ਹੁੰਦੇ ਨੇ ਉਹਨਾਂ ਦਾ ਵਿਰੋਧ ਕਰਦੇ ਨੇ, ਉਹਨਾਂ ਨੂੰ ਬੰਦ ਕਰਵਾਉਣ ਦੇ ਇਹ ਤਰੀਕੇ ਹੈ ਤਾਂ ਬਹੁਤ ਪੁਰਾਣੇ। ਚਾਹੇ ਉਹ ਸਾਬਕਾ ਪ੍ਰਧਾਨ ਮੰਤਰੀ ਜਿਹੜੀ ਦੇਸ਼ ਦੀ ਸੀ ਉਸ ਸਮੇਂ ਤੋਂ ਹੁਣ ਅੱਜ ਤੱਕ ਇਹਨਾਂ ਦੇ ਵਿੱਚ ਕੋਈ ਬਹੁਤਾ ਵੱਡਾ ਫਰਕ ਜਿਹੜਾ ਜੀ ਉਹ ਨਹੀਂ ਆਇਆ। ਤਰੀਕੇ ਬਦਲੇ ਨੇ, ਤਰੀਕਾਂ ਬਦਲੀਆਂ ਨੇ, ਹੋਰ ਕੁਝ ਨਹੀਂ ਬਦਲਿਆ ਜੀ। ਬਿਲਕੁਲ ਜੀ, ਤੇ ਨਾਮ ਬਦਲੇ ਨੇ ਕੁਰਸੀਆਂ ਦੇ ਉੱਤੇ। ਪੱਤਰਕਾਰੀ ਦਾ ਗਲਾ ਘੁੱਟਣ ਦੀਆਂ ਬਿਲਕੁਲ ਤਿਆਰੀਆਂ ਹੈ। ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਸੀਗੀ, ਉਹਨਾਂ ਨੇ ਆਪਣੀ ਸ਼ੁਰੂਆਤ ਕੀਤੀ ਧਰਨਿਆਂ ਤੋਂ। ਜਲੰਧਰ ਤੋਂ ਸ਼ੁਰੂਆਤ ਜਿਹੜੀ ਹੈ ਜੀ ਉਹ ਕੀਤੀ ਆ ਔਰ ਇਹ ਧਰਨੇ ਜਿਹੜੇ ਜੀ 5 ਥਾਵਾਂ ਦੇ ਉੱਤੇ ਵੱਖ-ਵੱਖ ਤਰੀਕਾਂ ਦੇ ਉੱਤੇ ਵੱਖ-ਵੱਖ ਆਗੂਆਂ ਦੀ ਅਗਵਾਈ ਦੇ ਵਿੱਚ ਜਿਹੜੇ ਆ ਜੀ ਉਹ ਹੋਣੇ ਆ। ਪਹਿਲਾ ਧਰਨਾ ਜਿਹੜਾ ਸੀਗਾ ਜੀ ਉਹ ਜਲੰਧਰ ਦੇ ਵਿੱਚ ਲਾਇਆ ਗਿਆ ਹਲਕਾ ਭਲੱਥ ਤੋਂ MLA ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਅਗਵਾਈ ਦੇ ਵਿੱਚ। ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਨਹੀਂ ਪਹੁੰਚੇ, ਇਹਦੇ ਤੋਂ ਖਫਾ ਵੀ ਹੋਏ ਸੁਖਪਾਲ ਸਿੰਘ ਖਹਿਰਾ ਹੋਰੀ। ਉਹਨਾਂ ਦਾ ਜਿਹੜਾ ਗੁੱਸਾ ਸੀਗਾ ਜੀ ਉਹ ਚੋਣ ਲੜਨ ਵਾਲੇ ਆਗੂਆਂ ਦੇ ਉੱਤੇ ਨਿਕਲਿਆ ਕਿ ਪਾਰਟੀ ਨੇ ਤੁਹਾਨੂੰ ਚੋਣ ਲੜਾਈ ਸੀ, ਚੋਣ ਲੜਨ ਤੋਂ ਬਾਅਦ ਜੇ ਤੁਸੀਂ ਨਹੀਂ ਜਿੱਤ ਸਕੇ ਤੇ ਹੁਣ ਤੁਸੀਂ ਘਰਾਂ ਦੇ ਵਿੱਚ ਬਹਿ ਗਏ, ਇਸ ਧਰਨੇ ਦੇ ਵਿੱਚ ਜਿਹੜਾ ਉਹ ਸ਼ਾਮਲ ਨਹੀਂ ਹੋਏ। ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਬਹੁਤੇ ਜਿਹੜੇ ਧਰਨੇ ਦੇ ਵਿੱਚ ਜਿੰਨੇ ਕੁ ਲੋਕ ਸ਼ਾਮਲ ਨੇ ਉਹ ਮੇਰੇ ਨਾਲ ਭੁਲੱਥ ਤੋਂ ਆਏ ਹੋਏ ਨੇ, ਜਲੰਧਰ ਦੇ ਲੋਕ ਜਿਹੜੇ ਉਹ ਆਏ ਨਹੀਂ। ਮੇਰੇ ਖਿਆਲ ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹਨੂੰ ਆਪਣੀ ਸਟ੍ਰੈਟਜੀ ਦੇ ਉੱਤੇ ਦੁਬਾਰਾ ਤੋਂ ਗੌਰ ਜਿਹੜੀ ਆ ਉਹ ਕਰਨੀ ਪਊਗੀ ਕਿ ਲੋਕ ਜਿਹੜੇ ਨੇ ਉਹ ਆਏ ਕਿਉਂ ਨਹੀਂ, ਜਾਂ ਲੋਕ ਬੋਲਣ ਤੋਂ ਡਰ ਰਹੇ ਨੇ, ਜਾਂ ਲੋਕਾਂ ਦਾ ਵਿਸ਼ਵਾਸ ਜਿਹੜਾ ਜੀ ਉਹ ਇਸ ਪਾਰਟੀ ਤੋਂ ਉੱਠਦਾ ਜਾ ਰਿਹਾ ਹੈ ਕਿ ਜੇ ਉਹਦੇ ਕੋਲੇ ਪਾਵਰ ਨਹੀਂ ਆਈ ਤਾਂ ਇਹਦਾ ਮਤਲਬ ਜਿਹੜਾ ਜੀ ਉਹ ਨਾਲ ਨਹੀਂ ਤੁਰਨਾ ਚਾਹੁੰਦੇ। ਨਹੀਂ ਤਾਂ ਕੋਈ ਸਮਾਂ ਇਲੈਕਸ਼ਨਾਂ ਤੋਂ ਪਹਿਲਾਂ ਇਹ ਰਿਹਾ ਕਿ ਜਦੋਂ ਕਿਤੇ ਕੋਈ ਇਕੱਠ ਹੁੰਦਾ ਸੀਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਉਸ ਇਕੱਠ ਦੇ ਵਿੱਚ ਸ਼ਾਮਲ ਹੋ ਜਾਇਆ ਕਰਦੇ ਸਨ। ਜਿਹੜੇ ਬਾਕੀ ਰਹਿੰਦੇ ਧਰਨੇ ਨੇ ਜਿਹੜੇ ਵੱਖ-ਵੱਖ ਆਗੂਆਂ ਦੀ ਅਗਵਾਈ ਦੇ ਵਿੱਚ ਲੱਗਣੇ ਨੇ, ਜਿਹਦੇ ਵਿੱਚ ਪ੍ਰੋਫੈਸਰ ਸਾਧੂ ਸਿੰਘ ਹੋਰੀ ਵੀ ਸ਼ਾਮਲ ਨੇ, HS ਫੂਲਕਾ ਹੋਰੀ ਸ਼ਾਮਲ ਨੇ, ਬੈਂਸ ਭਰਾ ਸ਼ਾਮਲ ਨੇ, ਭਗਵੰਤ ਮਾਨ ਸ਼ਾਮਲ ਨੇ ਤੇ ਕੰਵਰ ਸੰਧੂ ਹੋਰੀ ਜਿਹੜੇ ਦੀ ਉਹ ਸ਼ਾਮਲ ਨੇ। ਵੇਖਦੇ ਹਾਂ ਉਹਨਾਂ ਦੇ ਵਿੱਚ ਲੋਕਾਂ ਦਾ ਇਕੱਠ ਰੇਤੇ ਦੇ ਹੋਈ ਇਹ ਜੋ ਕੁਝ ਚੱਲਿਆ ਰੇਤੇ ਦੇ ਉੱਤੇ, ਰੇਤੇ ਦੀਆਂ ਖੱਡਾਂ ਦੇ ਮਾਮਲੇ ਦੇ ਵਿੱਚ ਕੀ ਲੋਕ ਇਹਨੂੰ ਆਪਣਾ ਇਸ਼ੂ ਜਿਹੜਾ ਜੀ ਉਹ ਸਮਝਦਿਆਂ ਹੋਇਆ ਇਹਨਾਂ ਧਰਨਿਆਂ ਦੇ ਵਿੱਚ ਆਉਂਦੇ ਨੇ ਜਾਂ ਚੁੱਪ ਕਰਕੇ ਘਰਾਂ 'ਚ ਬੈਠਦੇ ਨੇ ਜੀ। ਬਿਲਕੁਲ ਜੀ, ਵਾਕਈ ਲੋਕਾਂ ਤੇ ਡਿਪੈਂਡ ਆ ਕਿ ਉਹ ਕੀ ਸਮਝਦੇ ਆ। ਤੇ ਅੱਗੇ ਇੱਕ ਆਪਾਂ ਕਈ ਵਾਰ ਗੱਲ ਕੀਤੀ ਆ, ਹੁਸ਼ਿਆਰਪੁਰ ਦੇ ਵਿੱਚ ਇੱਕ ਜ਼ਮੀਨ ਦਾ ਬਹੁਤ ਵੱਡਾ ਘਪਲਾ ਹੋਇਆ ਸੀਗਾ ਤੇ ਉਹ ਗੱਲ ਕਿੱਥੇ ਤੱਕ ਪਹੁੰਚੀ ਆ? ਜੀ ਇਸ ਮਾਮਲੇ ਦੇ ਵਿੱਚ ਹੁਣ ਥੋੜੀ ਅੱਗੇ ਕਾਰਵਾਈ ਜਿਹੜੀ ਹੈ ਜੀ ਉਹ ਤੁਰੀ ਆ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਇਹ ਜਿਹੜੀ ਬਹੁਤ ਕਰੋੜੀ ਜ਼ਮੀਨ ਅਕਵਾਇਰ ਕਰਨ ਦੇ ਮਾਮਲੇ ਦੇ ਵਿੱਚ ਹੁਸ਼ਿਆਰਪੁਰ ਦੇ ਸਾਬਕਾ SDM ਆਨੰਦ ਸਾਗਰ ਸ਼ਰਮਾ ਤੇ ਕੁਝ ਉਹਦੇ ਸਾਥੀਆਂ ਦੇ ਵਿਰੁੱਧ ਕੇਸ ਜਿਹੜਾ ਜੀ ਉਹ ਦਰਜ ਕੀਤਾ। ਇਹਦੇ ਵਿੱਚ ਤਹਿਸੀਲਦਾਰ, ਉਹਦਾ ਰੀਡਰ, ਅਕਾਲੀ ਆਗੂ, ਪ੍ਰਾਪਰਟੀ ਡੀਲਰ ਜਿਹੜੇ ਉਹ ਸ਼ਾਮਲ ਨੇ। ਜਲੰਧਰ ਤੋਂ ਹੁਸ਼ਿਆਰਪੁਰ ਹਾਈਵੇ ਦੀ ਖੇਤੀਬਾੜੀ ਦੀ ਜ਼ਮੀਨ ਨੂੰ ਕਮਰਸ਼ੀਅਲ ਦੱਸ ਕੇ 58 ਕਰੋੜ ਰੁਪਏ ਦੀ ਰਕਮ ਜਿਹੜੀ ਹੈ ਜੀ ਉਹ ਵਸੂਲੀ ਗਈ ਸੀ। ED ਨੇ ਇਸ ਮਾਮਲੇ ਦੇ ਵਿੱਚ ਮਨੀ ਲਾਂਡਰਿੰਗ ਐਕਟ 2002 ਅਧੀਨ ਕੇਸ ਜਿਹੜਾ ਜੀ ਉਹ ਦਰਜ ਕੀਤਾ। ਇਹ ਮਾਮਲਾ ਕਾਫੀ ਤੂਲ ਫੜ ਗਿਆ ਸੀਗਾ। ਫਰਵਰੀ 17 ਦੇ ਵਿੱਚ ਵਿਜੀਲੈਂਸ ਬਿਊਰੋ ਲੁਧਿਆਣਾ ਦੇ ਵੱਲੋਂ FIR ਦਰਜ ਕਰਕੇ ਇਹਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਮੰਨੇ ਜਾ ਰਹੇ ਸਾਬਕਾ SDM ਆਨੰਦ ਸਾਗਰ ਸ਼ਰਮਾ ਫਰਾਰ ਹੈ, ਉਹਦੀ ਜ਼ਮਾਨਤ ਰੱਦ ਹੋ ਗਈ ਹੈ। 86 ਕਰੋੜ ਰੁਪਏ ਦੇ ਜ਼ਮੀਨ ਘੁਟਾਲੇ ਦੇ ਵਿੱਚ 58 ਕਰੋੜ ਰੁਪਏ ਦੀ ਵਾਧੂ ਰਕਮ ਵਸੂਲਣ ਦਾ ਮਾਮਲਾ ਜਿਹੜਾ ਜੀ ਇਹ ਸਾਹਮਣੇ ਆਇਆ ਸੀ। ਨੈਸ਼ਨਲ ਹਾਈਵੇ ਅਥਾਰਟੀ ਦੇ ਵੱਲੋਂ ਜਲੰਧਰ ਤੋਂ ਚਿੰਤਪੁਰਨੀ ਤੱਕ 70 ਕਿਲੋਮੀਟਰ 4 ਮਾਰਗੀ ਸੜਕ ਜਿਹੜੀ ਬਣਾਈ ਜਾਣੀ ਸੀ। ਹੁਸ਼ਿਆਰਪੁਰ ਦੇ ਵਿੱਚ ਕੁਝ ਖੇਤੀਬਾੜੀ ਦੀ ਜ਼ਮੀਨ ਜਿਹੜੀ ਸੀ ਉਹਨੂੰ ਕਮਰਸ਼ੀਅਲ ਦੱਸ ਦਿੱਤਾ ਗਿਆ ਸੀਗਾ ਔਰ ਦੁਕਾਨਾਂ ਵਗੈਰਾ ਦੀਆਂ ਨੀਹਾਂ ਜਿਹੜੀਆਂ ਦੀ ਇੱਥੇ ਭਰਤੀਆਂ ਗਈਆਂ ਸੀ। ਇਹਦਾ ਰੌਲਾ ਰੱਪਾ ਬੜਾ ਪਿਆ ਸੀਗਾ। ਉਦੋਂ IG ਸ਼ਿਵ ਕੁਮਾਰ ਦੀ ਅਗਵਾਈ ਦੇ ਹੇਠ ਬਣਾਈ ਗਈ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੀ ਉਹਨੇ 13 ਜਣਿਆਂ ਦੇ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਸੀ। ਨਾ ਉਦੋਂ ਗ੍ਰਿਫਤਾਰੀਆਂ ਹੋਈਆਂ, ਨਾ ਅਜੇ ਤੱਕ ਕੋਈ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਹੋਈ ਆ। ਬਿਲਕੁਲ ਜੀ, ਪਰ ਘਪਲਾ ਬਹੁਤ ਵੱਡਾ ਸੀਗਾ, ਹੋਇਆ ਕੱਖ ਨਹੀਂ।
ਤੇ ਅੱਗੇ ਆਪਾਂ ਗੱਲ ਕਰਦੇ ਰਜਤਵੀਰ ਸਿੰਘ ਜਿਸ ਨੇ ਖੁਦਕੁਸ਼ੀ ਕਰ ਲਈ ਸੀ। ਕਈ ਦਿਨਾਂ ਤੋਂ ਉਸਨੂੰ ਕਵਰ ਕਰਦੇ ਆਏ ਆ ਤੇ ਪਰ ਪੁਲਿਸ ਦੇ ਹੱਥ ਅਜੇ ਕੁਝ ਵੀ ਨਹੀਂ ਲੱਗਾ। ਬਿਲਕੁਲ ਜੀ, ਅੱਜ ਉਹਦੇ ਫਾਦਰ ਹਰਪ੍ਰੀਤ ਸਿੰਘ ਜਿਹੜਾ ਜੀ ਉਹਦਾ ਰਿਮਾਂਡ ਪੂਰਾ ਹੋ ਰਿਹਾ 5 ਦਿਨ ਦਾ ਤੇ ਉਹਨੂੰ ਜਿਹੜਾ ਜੀ ਲਿਆਂਦਾ ਜਾ ਰਿਹਾ ਇੱਥੇ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕਰਕੇ ਉਹ ਕੀ ਕਹਿੰਦਾ ਜਾਂ ਰਿਮਾਂਡ ਦੇ ਦੌਰਾਨ ਉਹਨੇ ਜਿਹੜੀ ਆ ਜੀ ਉਹ ਪੁਲਿਸ ਨੂੰ ਕੀ ਕੁਝ ਦੱਸਿਆ, ਇਹਦੀ ਡਿਟੇਲ ਤਾਂ ਅਜੇ ਜਿਹੜੀ ਜੀ ਉਹ ਆਉਣੀ ਬਾਕੀ ਆ। ਪਰ ਹਾਲ ਦੀ ਘੜੀ ਇਹ ਕਿਹਾ ਜਾ ਰਿਹਾ ਕਿ ਪੁਲਿਸ ਜਿਹੜੀ ਆ ਜੀ ਉਹਦੇ ਹੱਥ ਪੱਲੇ ਕੋਈ ਬਹੁਤਾ ਪਿਆ ਨਹੀਂ। ਜਿਸ ਤਰੀਕੇ ਦੇ ਨਾਲ ਪਹਿਲਾਂ ਇਹਨੂੰ ਸਭ ਨੂੰ ਪ੍ਰਚਾਰਿਆ ਗਿਆ ਸੀਗਾ ਇਸ ਗੱਲ ਨੂੰ ਕਿ ਸ਼ਾਇਦ ਜਿਹੜਾ ਰਜਤਵੀਰ ਸਿੰਘ ਸੋਢੀ ਆ ਉਹ ਬੰਬ ਘਾੜਾ ਸੀਗਾ, ਉਹ ਅੱਗੋਂ ਜਥੇਬੰਦੀਆਂ ਨੂੰ ਜਿਹੜਾ ਜੀ ਉਹ ਬੰਬ ਪਹੁੰਚਾਉਂਦਾ ਹੋ ਸਕਦਾ। ਜਿਹੜੀਆਂ ਅੱਤਵਾਦੀ ਜਥੇਬੰਦੀਆਂ ਨੇ ਉਹਦੇ ਫੋਨ ਕਾਲ ਨੂੰ ਜਿਹੜਾ ਜੀ ਉਹਦੇ ਰਿਕਾਰਡ ਨੂੰ ਖੰਗਾਲਿਆ ਜਾ ਰਿਹਾ, ਉਹਦੇ ਫੇਸਬੁੱਕ ਤੇ ਜਿਹੜੇ ਦੂਜਾ ਸੋਸ਼ਲ ਮੀਡੀਆ ਹੈ ਜੀ ਉਹਨੂੰ ਖੰਗਾਲਿਆ ਜਾ ਰਿਹਾ। ਉਹਦੇ ਵਿੱਚੋਂ ਵੀ ਬਹੁਤਾ ਕੁਝ ਜਿਹੜਾ ਜੀ ਉਹ ਮਿਲਿਆ ਨਹੀਂ। ਆਪਾਂ ਗੱਲ ਸਾਂਝੀ ਕੀਤੀ ਸੀਗੀ 2-3 ਦਿਨ ਪਹਿਲਾਂ ਕਿ ਅਸਲ ਕਹਾਣੀ ਇਹਦੀ ਜਿਹੜੀ ਹੈ ਜੀ ਉਹ ਕੀ ਆ। ਇਹ ਪ੍ਰੇਮ ਪ੍ਰਸੰਗ ਦੇ ਨਾਲ ਜੁੜੀ ਹੋਈ ਕਹਾਣੀ ਆ। ਪੁਲਿਸ ਜਿਹੜੀ ਹੈ ਜੀ ਉਹ ਹੋਰ ਪਾਸੇ ਹੀ ਲਈ ਫਿਰਦੀ ਆ ਇਸ ਕਹਾਣੀ ਨੂੰ, ਜਦੋਂ ਕਿ ਜਿਹੜਾ ਪੁਲਿਸ ਦਾ ਰਿਕਾਰਡ ਹੈ, ਮੈਂ ਉਦੋਂ ਵੀ ਗੱਲ ਸਾਂਝੀ ਕੀਤੀ ਸੀ, ਭਵਾਨੀਗੜ੍ਹ ਦੇ ਵਿੱਚ ਜਿਹੜੀ ਸ਼ਿਕਾਇਤ ਦਰਜ ਹੋਈ ਸੀ ਕੁੜੀ ਦੇ ਪਰਿਵਾਰ ਦੇ ਵੱਲੋਂ ਉਹ ਵੀ ਮੌਜੂਦ ਹੈ ਰੋਜ਼ਨਾਮਚੇ ਦੇ ਵਿੱਚ। ਜਿਹੜਾ ਸਮਝੌਤਾ ਹੋਇਆ ਉਹ ਵੀ ਉੱਥੇ ਰੋਜ਼ਨਾਮਚੇ ਦੇ ਵਿੱਚ ਜਿਹੜਾ ਜੀ ਉਹ ਮੌਜੂਦ ਹੈ। ਪੁਲਿਸ ਨੇ ਉਸ ਪਾਸੇ ਵੱਲ ਨੂੰ ਜਿਹੜਾ ਜੀ ਬਹੁਤਾ ਕੰਮ ਨਹੀਂ ਕੀਤਾ। ਪਰ ਜਿਵੇਂ ਹੁਣ ਪੁਲਿਸ ਦੀ ਕਾਰਵਾਈ ਢਿੱਲੀ ਪੈ ਗਈ ਆ, ਉਹਦੇ ਤੋਂ ਇਉਂ ਜਾਪ ਰਿਹਾ ਕਿ ਸ਼ਾਇਦ ਉਹ ਵੀ ਸਮਝ ਗਈ ਆ ਜੀ ਕਿ ਇਹ ਕੋਈ ਉੱਦਾਂ ਦਾ ਮਸਲਾ ਨਹੀਂ ਗਾ ਜਿੱਦਾਂ ਦਾ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਹਾਂ, ਕੋਈ ਕਮਲੀ ਜੀ ਟਾਈਪ ਦਾ ਬੰਦਾ ਇਹ ਜ਼ਰੂਰ ਸੀਗਾ ਜੀ ਰਜਤਵੀਰ ਸਿੰਘ ਸੋਢੀ, ਜਿਹੜਾ ਕਿ ਇੱਕ ਕੁੜੀ ਵਾਲੇ ਮਾਮਲੇ ਨੂੰ ਇਸ ਕਿਸਮ ਦਾ ਲੈ ਗਿਆ ਕਿ ਉਹਨੇ ਬੰਬਾਂ ਦੇ ਨਾਲ ਜਿਹੜਾ ਜੀ ਉਹ ਉਡਾ ਦੇਣਾ। ਇੰਜੀਨੀਅਰ ਹੋਣ ਕਰਕੇ ਉਹ ਜਿਹੜਾ ਜੀ ਖੁਦ ਬੰਬ ਬਣਾ ਰਿਹਾ ਸੀਗਾ, ਕੁੱਕਰ ਬੰਬ ਤੇ ਪਾਈਪ ਬੰਬ ਵਰਗੇ ਜਿਹੜੇ ਸੀਗੇ ਜੀ। ਔਰ ਪੁਲਿਸ ਜਿਵੇਂ ਕਹਿੰਦੀ ਸੀ ਕਿ ਉਹ ਤਜਰਬੇ ਕਰਦਾ ਰਿਹਾ ਬੰਬਾਂ ਦੇ, ਜਾਂ ਉਹਦੇ ਘਰ ਦੇ ਵਿੱਚੋਂ ਜਿਹੜੇ ਬੰਬ ਮਿਲੇ ਸੀਗੇ ਉਹਦੇ ਪੁਲਿਸ ਨੇ ਉਹ ਨਸ਼ਟ ਜਿਹੜੇ ਤਰੀਕੇ ਦੇ ਨਾਲ ਜਿਹੜੇ ਕੀਤੇ ਸੀਗੇ, ਉਹਦੇ ਨਾਲ ਬਹੁਤ ਵੱਡੀ ਕਹਾਣੀ ਲੱਗ ਰਹੀ ਸੀ। ਹੌਲੀ ਹੌਲੀ ਸਹੀ ਹੁਣ ਅਸਲੀਅਤ ਜਿਹੜੀ ਹੈ ਜੀ ਉਹ ਸਾਹਮਣੇ ਆ ਜਾਊਗੀ ਹੋਪਫੁਲੀ ਅਗਲੇ 2-4 ਦਿਨਾਂ ਦੇ ਦੌਰਾਨ ਕਿ ਏਦਾਂ ਦੀ ਕੋਈ ਗੱਲ ਨਹੀਂ ਸੀ। ਮੈਂ ਦੱਸਦਾ ਕਿ ਰਜਤਵੀਰ ਸਿੰਘ ਜਿਹਨੂੰ ਕਿ ਪੁਲਿਸ ਗ੍ਰਿਫਤਾਰ ਕਰਨ ਗਈ ਸੀ ਤਾਂ ਉਹਨੇ ਦੇਸੀ ਕੱਟੇ ਦੇ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀਗੀ। ਉਸ ਤੋਂ ਬਾਅਦ ਉਹਦੀ ਮਾਂ ਜਿਹੜੀ ਕਿਰਨਜੋਤ ਕੌਰ ਜਿਹੜੀ ਕਿ ਇੱਥੇ ਸੁਪਰਵਾਈਜ਼ਰ ਸੀ PSPCL ਦੇ ਵਿੱਚ ਜਿਹੜਾ ਬਿਜਲੀ ਬੋਰਡ ਆ, ਉਹਨੇ ਫਾਹਾ ਲੈ ਕੇ ਖੁਦਕੁਸ਼ੀ ਜਿਹੜੀ ਉਹ ਕਰ ਲਈ ਸੀ। ਉਹਦਾ ਪਿਓ ਹਰਪ੍ਰੀਤ ਸਿੰਘ ਇਸ ਵੇਲੇ ਪੁਲਿਸ ਦੇ ਰਿਮਾਂਡ ਦੇ ਵਿੱਚ ਹੈ। ਅੱਜ ਉਹਦਾ ਰਿਮਾਂਡ ਜਿਹੜਾ ਜੀ ਉਹ ਮੁੱਕ ਰਿਹਾ। ਤੇ ਅਖੀਰ ਵਿੱਚ ਆਜ਼ਨਾਮਾ ਪੁੱਲ ਲੰਡਨ ਦਾ ਜਿੱਥੇ ਆ ਭੀੜ ਰਹਿੰਦੀ ਆਈ ਉਸ ਲਈ ਭੀੜ ਦੀ ਘੜੀ ਬੇਲੀ। ਪੁੱਲ ਲੰਡਨ ਦਾ ਜਿੱਥੇ ਆ ਭੀੜ ਰਹਿੰਦੀ ਆਈ ਉਸ ਲਈ ਭੀੜ ਦੀ ਘੜੀ ਬੇਲੀ। ਐਤਵਾਰ ਦੀ ਰਾਤ ਹੋਈ ਕਲ ਜੋਗਣ ਘਟਨਾ ਹੋ ਗਈ ਕਹਿਰ ਦੀ ਬੜੀ ਬੇਲੀ। ਗੱਡੀ ਫੇਰ ਕੇ ਪਹਿਲਾਂ ਕਈ ਲੋਕ ਮਿੱਧੇ, ਮੁੜ ਕੇ ਤੁਰੇ ਕਾਤਲ ਚਾਕੂ ਫੜੀ ਬੇਲੀ। ਮਰਨ ਤੀਕ ਸੀ ਕਈਆਂ ਦੇ ਲਹੇ ਆਹੂ, ਜ਼ਿੰਦਗੀ ਬਣੀ ਬੇਵੱਸ ਜੀ ਖੜੀ ਬੇਲੀ। ਪਹਿਲਾਂ ਖਾਲੀ ਮਹੀਨਾ ਨਾ ਨਿਕਲਦਾ ਸੀ ਆਈ ਹੁੰਦੀ ਸੀ ਕਹਿਰ ਦੀ ਖਬਰ ਬੇਲੀ। ਪਹਿਲਾਂ ਖਾਲੀ ਮਹੀਨਾ ਨਾ ਨਿਕਲਦਾ ਸੀ ਆਈ ਹੁੰਦੀ ਸੀ ਕਹਿਰ ਦੀ ਖਬਰ ਬੇਲੀ। ਹੁਣ ਤਾਂ ਲੰਘਦਾ ਖਾਲੀ ਨਾ ਇੱਕ ਹਫ਼ਤਾ, ਕਰਨੀ ਜ਼ਿੰਦਗੀ ਲਈ ਔਖਾ ਸਬਰ ਬੇਲੀ। ਜੀ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਨਾਲ। ਖਬਰ ਤੇ ਨਜ਼ਰ ਪ੍ਰੋਗਰਾਮ ਹੈ ਜੀ। ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਦੇ ਹੋ। ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਹੁੰਦਾ ਉਹ ਤੁਸੀਂ ਪੁੱਛਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਜੇ ਤੁਸੀਂ ਦੁਬਾਰਾ ਸੁਣਨਾ ਹੋਵੇ ਤਾਂ ਇਸ ਨੂੰ ਫੋਨ ਦੇ ਉੱਤੇ ਵੀ ਅਪਲੋਡ ਕਰ ਦਿੱਤਾ ਜਾਂਦਾ ਹੈ। ਜਿਸ ਫੋਨ ਦੇ ਉੱਤੇ ਤੁਸੀਂ ਇਸ ਨੂੰ ਸੁਣਦੇ ਹੋ ਉਸ 'ਤੇ ਇਸ ਨੂੰ ਅਪਲੋਡ ਕੀਤਾ ਜਾਂਦਾ, ਉਹ ਦੁਬਾਰਾ ਸੁਣ ਸਕਦੇ ਹੋ ਜੀ। ਅਤੇ ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਅਤੇ ਜੀ ਸਾਡੇ ਨਾਲ ਜੁੜੇ ਹੋਏ ਨੇ ਮਨਰਾਜ ਕੰਗ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਗੱਲ ਕਰਨੀ ਚਾਹੁੰਦਾ ਜੀ, ਜਿਹੜਾ ਪਿਛਲੇ ਕਾਫੀ ਦਿਨਾਂ ਤੋਂ ਮਤਲਬ ਕਿ ਭਖਿਆ ਹੋਇਆ ਮਸਲਾ KPS ਗਿੱਲ ਵਾਲਾ ਨਾ, ਇਹਦੇ ਵਿੱਚ ਇਹ ਆ ਬਈ ਜਿਵੇਂ
ਸਾਰੇ ਹੁਣ ਉਹਦੇ ਮਰਨ ਤੋਂ ਬਾਅਦ ਬਹੁਤ ਰੌਲਾ ਪੈ ਰਿਹਾ ਵੀ ਜਿਹੜਾ ਉਹਦੇ ਭੋਗ ਤੇ ਜਾਊਗਾ ਜੇ ਆ, ਕਿਉਂਕਿ ਨਾ ਤਾਂ ਉਹਨੂੰ ਇਹਨਾਂ ਨੇ ਸਿੱਖੀ ਚੋਂ ਖਾਰਜ ਕੀਤਾ ਪਹਿਲਾਂ, ਜਾਂ ਤਾਂ ਹੋਵੇ ਇਹਨਾਂ ਅਕਾਲ ਤਖਤ ਤੋਂ ਖਾਰਜ ਕੀਤਾ ਹੋਵੇ। ਇਹ ਜਿੰਨਾ ਰੌਲਾ ਇਸ ਮਸਲੇ ਤੇ ਪਾ ਰਹੇ ਇਹਨਾਂ ਪਹਿਲਾਂ ਕਿਉਂ ਨਹੀਂ ਉਹਦੇ ਜੀਂਦਿਆਂ ਉਹਨੂੰ ਖਾਰਜ ਕਰਾਉਣ ਵਾਸਤੇ ਪਾਇਆ, ਤੇ ਜਾਂ ਇਹਨਾਂ ਨੇ ਮਤਲਬ ਕਿ ਜਿਸ ਤਰ੍ਹਾਂ ਉਹਦੇ ਬਣਾਏ ਹੋਏ ਜਥੇਦਾਰ ਜਿਹੜਾ ਦਮਦਮੀ ਟਕਸਾਲ ਤੇ ਹੁਣ ਅੱਜ ਕੱਲ੍ਹ ਹਰਨਾਮ ਸਿੰਘ ਧੁੰਮਾ, ਤਕਰੀਬਨ ਇਹਦਾ ਨਾਂ ਇਹੀ ਚੱਲਦਾ ਵੀ ਇਹ KPS ਗਿੱਲ ਵੱਲੋਂ ਸਰਕਾਰ ਵੱਲੋਂ ਬਣਾਇਆ ਗਿਆ ਬੰਦਾ, ਤੇ ਇਹਦੇ ਬਾਰੇ ਕਿਉਂ ਨਹੀਂ ਇਹ ਬੋਲੇ ਇੰਨੇ ਚਿਰ ਤੋਂ, ਤੇ ਅੱਜ ਜੇ ਕੋਈ ਹੋਰ ਬੰਦਾ ਚੱਲ ਜੇ ਉਹਦੇ ਬਾਰੇ ਇੰਨਾ ਰੌਲਾ ਪੈਣ ਡਿਆ ਹੁਣ। ਥੈਂਕ ਯੂ। ਦੇਖੋ ਹੁਕਮਨਾਮਾ ਅਕਾਲ ਤਖਤ ਤੋਂ ਹੈ ਉਹਦੇ ਅਗੇਂਸਟ ਜਿਹੜਾ ਜੀ, ਔਰ ਉਹ ਉਸ ਹੁਕਮਨਾਮੇ ਕਰਕੇ ਜਿਹੜਾ ਜੀ ਉਹ ਖਾਰਜ ਵੀ ਉਹਨੂੰ ਸਿੱਖੀ ਤੋਂ ਕੀਤਾ ਹੋਇਆ ਜੀ। ਸੋ ਇਸ ਕਰਕੇ ਇਹ ਨਹੀਂ ਹੈ ਕਿ ਉੱਥੋਂ ਹੁਕਮਨਾਮਾ ਹੈ ਨੀਗਾ। ਬਾਕੀ ਜਿੱਥੋਂ ਤੱਕ ਰੌਲੇ ਰੱਪੇ ਦੀ ਗੱਲ ਹੈ ਜੀ, ਉਹ ਤਾਂ ਚੱਲਦਾ ਰਿਹਾ, ਸ਼ਾਇਦ ਜਿਹੜਾ ਉਹ ਅੱਗੋਂ ਵੀ ਚੱਲਦਾ ਹੀ ਰਹੂਗਾ ਸੋਸ਼ਲ ਮੀਡੀਆ ਦੇ ਉੱਤੇ। ਜੇ ਤੁਸੀਂ ਕਹਿੰਦੇ ਹੋ ਕਿ ਦਮਦਮੀ ਟਕਸਾਲ ਜਾਂ ਹਰਨਾਮ ਸਿੰਘ ਧੁੰਮਾ ਹੋਰਾਂ ਵਾਲਾ ਮਸਲਾ ਉਹ ਚੱਲ ਰਿਹਾ ਜੀ, ਉਹਦਾ ਰੌਲਾ ਰੱਪਾ ਤਾਂ ਬਥੇਰਾ ਜਿਹੜਾ ਜੀ ਉਹ ਪੈ ਰਿਹਾ। ਇਸ ਬਾਰੇ ਦੇ ਵਿੱਚ ਤਾਂ ਪਿਛਲੇ ਕਈ ਸਾਲਾਂ ਤੋਂ ਈਵਨ ਜਿਹੜਾ ਜੀ ਇਹ ਚੱਲਦਾ ਰਿਹਾ ਕਿ ਉਹਨੂੰ ਇੱਥੇ ਲੈ ਕੇ ਆਉਣ ਵਾਲਾ ਕੌਣ ਸੀਗਾ, ਕਿਵੇਂ ਜਿਹੜਾ ਜੀ ਉਹ ਲਿਆਂਦਾ ਗਿਆ। ਹਾਲਾਂਕਿ ਇਹਦੇ ਉੱਤੇ ਕੋਈ ਪ੍ਰਤੀਕਰਮ ਜਿਹੜਾ ਜੀ ਉਹ ਕਦੀ ਹਰਨਾਮ ਸਿੰਘ ਧੁੰਮਾ ਹੋਰਾਂ ਦਾ ਨਹੀਂ ਆਇਆ, ਭਾਵ ਕਿ ਉਹਨਾਂ ਨੇ ਇਹਨੂੰ ਕੱਟਿਆ ਵੀ ਨਹੀਂ ਗਾ ਕਦੀ। ਜੇ ਇਸ ਗੱਲ ਨੂੰ ਉਹਨਾਂ ਨੇ ਡਿਨਾਈ ਨਹੀਂ ਕੀਤਾ ਤੇ ਇਹਦੇ ਵਿੱਚ ਅਸਲੀਅਤ ਕੋਈ ਨਾ ਕੋਈ ਤਾਂ ਜਿਹੜੀ ਹੈ ਜੀ ਉਹ ਹੋਊਗੀ। ਜਿੱਥੇ ਤੱਕ ਅਕਾਲ ਤਖਤ ਦੀ ਤੁਸੀਂ ਗੱਲ ਕੀਤੀ ਹੈ ਜੀ, ਹੁਕਮਨਾਮਾ ਹੈਗਾ ਆ ਜੀ, ਜਾਰੀ ਹੋਇਆ ਹੋਇਆ। ਬਿਲਕੁਲ, ਬਸ ਤੁਹਾਨੂੰ ਵੀ ਚੇਤੇ ਸਾਡੇ ਜਿਹੜੇ ਕਮਜ਼ੋਰ ਹੋ ਜਾਂਦੇ ਆ। ਅੱਗੇ ਸਾਡੇ ਨਾਲ ਜੁੜੇ ਨੇ ਰਾਜ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਤੁਸੀਂ ਕਦੇ ਆਪ ਗਏ ਹੋਵੋਗੇ ਪ੍ਰੈਸ ਕਾਨਫਰੰਸਾਂ ਹੁੰਦੀਆਂ ਸਰਕਾਰ ਨਾਲ, ਜਿਵੇਂ ਕੈਪਟਨ ਨਾਲ, ਮੁੱਖ ਮੰਤਰੀ ਨਾਲ, ਜਾਂ ਪੁਰਾਣੇ ਮੁੱਖ ਮੰਤਰੀ ਨਾਲ, ਸਾਬਕਾ ਨਾਲ। ਇਹ ਸਵਾਲ ਇਹ ਹੈ ਜੀ, ਕਦੇ ਕਿਸੇ ਨੇ ਪੁੱਛਿਆ ਨਹੀਂ ਉਹਨਾਂ ਨੂੰ ਇਹ ਸਵਾਲ ਵੀ ਨਾ ਤਾਂ ਕਿਸੇ ਨੇ ਬਿਜਲੀ ਫ੍ਰੀ ਮੰਗੀ ਸੀਗੀ, ਔਰ ਨਾ ਕਦੇ ਕਿਸੇ ਨੇ ਲੈਪਟਾਪ ਫ੍ਰੀ ਮੰਗੇ ਸੀ, ਨਾ ਸਾਈਕਲ ਫ੍ਰੀ ਮੰਗੇ ਸੀ, ਨਾ ਸਮਾਰਟਫੋਨ ਮੰਗੇ ਸੀ, ਤੇ ਨਾ ਆਟਾ ਦਾਲ ਮੰਗਿਆ ਸੀ। ਇਹ ਫ੍ਰੀ ਚੀਜ਼ਾਂ ਦੇਤੀਆਂ। ਜਿਹੜੀਆਂ ਚੀਜ਼ਾਂ ਲੋਕ ਮੰਗਦੇ ਆ, ਲੋਕ ਐਜੂਕੇਸ਼ਨ ਮੰਗਦੇ ਆ, ਰੁਜ਼ਗਾਰ ਮੰਗਦੇ ਆ, ਤੇ ਲੋਕ ਮੰਗਦੇ ਆ ਸਿੱਖਿਆ ਮੰਗਦੇ ਆ, ਜਾਂ ਸਿਹਤ ਮੰਗਦੇ, ਸਹੂਲਤਾਂ ਮੰਗਦੇ, ਉਹ ਦਿੰਦਾ ਕੋਈ ਨਹੀਂ ਗਾ ਜੀ। ਕਦੇ ਇਹ ਸਵਾਲ ਨਹੀਂ ਉਠਾਇਆ ਕਦੇ ਕਿਸੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ। ਦੂਜਾ ਮੇਰਾ ਸਵਾਲ ਇਹ ਹੈ ਜੀ, ਇੱਕ ਕੈਪਟਨ ਦਾ ਬਿਆਨ ਆਇਆ ਸੀ ਵੀ ਜਿਹੜੇ ਮਹੀਨਾ ਹਾਜ਼ਰ ਨਾ ਹੋਣਗੇ ਮੁਲਾਜ਼ਮ, ਉਹਨਾਂ ਦੀ ਛੁੱਟੀ ਕਰ ਦਿੱਤੀ ਜਾਊਗੀ। ਤੇ ਕੈਪਟਨ ਸਾਹਿਬ ਨੂੰ ਕਦੇ ਇਹ ਨਹੀਂ ਕਿਸੇ ਨੇ ਸਵਾਲ ਪੁੱਛਿਆ ਵੀ ਤੂੰ ਆਪ ਦੋਹਾਂ ਜੋਬਾਂ ਤੇ, ਨਾ MLA ਹੁੰਦੇ ਆ ਨਾ MP ਹੁੰਦੇ ਆ, ਤੂੰ ਕਿੰਨਾ ਕੁ ਆਪਦੀ ਜੋਬ ਤੇ ਗਿਆ, ਤੈਨੂੰ ਦਰਖਾਸਤ ਨਾ ਕਿਸੇ ਨੇ ਕੀਤਾ, ਬੰਗਲਾ ਵੀ ਮਸਾਂ ਛਡਾਇਆ ਤੇਰੇ ਤੋਂ ਜੀ। ਥੈਂਕ ਯੂ, ਧੰਨਵਾਦ। ਦੇਖੋ ਇਸ ਤਰ੍ਹਾਂ ਹੈ ਕਿ ਜਿਹੜੀਆਂ ਪ੍ਰੈਸ ਕਾਨਫਰੰਸਾਂ ਦੀ ਤੁਸੀਂ ਗੱਲ ਕਰਦੇ ਹੋ, ਪ੍ਰੈਸ ਕਾਨਫਰੰਸਾਂ ਬਹੁਤ ਸਾਰੀਆਂ ਅਟੈਂਡ ਕੀਤੀਆਂ ਨੇ। ਇੱਥੇ ਪ੍ਰੋਬਲਮ ਇਹ ਆ ਕਿ ਜਦੋਂ ਜਿਵੇਂ ਜਿਵੇਂ ਸਰਕਾਰਾਂ ਬਦਲਦੀਆਂ ਨੇ, ਤਿਉਂ ਪੱਤਰਕਾਰ ਵੀ ਬਦਲਦੇ ਨੇ ਜੀ। ਸੋ ਇਹ ਹੁੰਦਾ ਪ੍ਰੈਸ ਕਾਨਫਰੰਸਾਂ ਦੇ ਵਿੱਚ ਖਾਸ ਕਿਸਮ ਦੇ ਪੱਤਰਕਾਰਾਂ ਨੂੰ ਸੱਦਾ ਪੱਤਰ ਜਿਹੜਾ ਜੀ ਉਹ ਦਿੱਤਾ ਜਾਂਦਾ। ਇੱਕ ਤਾਂ ਕਾਊਂਟਰ ਕਰਨ ਵਾਲੇ, ਜਿਹੜੇ ਕਾਊਂਟਰ ਕੁਐਸਚਨ ਕਰਨ ਵਾਲੇ ਪੱਤਰਕਾਰ ਆ, ਉਹਨਾਂ ਨੂੰ ਅਕਸਰ ਇਹਨਾਂ ਪ੍ਰੈਸ ਕਾਨਫਰੰਸਾਂ ਤੋਂ ਦੂਰ ਰੱਖਿਆ ਜਾਂਦਾ। ਉੱਥੇ ਪ੍ਰੋਬਲਮ ਇਹ ਆ ਕਿ ਇੰਨਾ ਭਾਈਚਾਰਾ ਹੋ ਗਿਆ, ਜੇ ਤੁਸੀਂ, ਕਿਉਂਕਿ ਕੋਈ ਵੀ ਇੱਕ ਸਵਾਲ ਜਿਹੜਾ ਆ ਜਦੋਂ ਤੁਸੀਂ ਕਿਸੇ ਨੂੰ ਕਰਨਾ, ਉਹਦੇ ਨਾਲ ਤੁਹਾਨੂੰ ਜਵਾਬ ਨਹੀਂ ਮਿਲਦਾ ਪ੍ਰੋਪਰ, ਕਿਉਂਕਿ ਜਿਹੜੇ ਰਾਜਨੀਤਿਕ ਲੋਕ ਨੇ ਇਹਨਾਂ ਨੂੰ ਟਵਿਸਟ ਕਰਨਾ ਆਉਂਦਾ ਹੁੰਦਾ। ਉਹਨੂੰ ਟਵਿਸਟ ਨੂੰ ਰੋਕਣ ਦੇ ਵਾਸਤੇ ਕਾਊਂਟਰ ਸਵਾਲ ਕਰਨਾ ਪੈਂਦਾ ਜੀ। ਕਾਊਂਟਰ ਕੁਐਸਚਨ ਨਹੀਂ ਕਰਨ ਦਿੱਤਾ ਜਾਂਦਾ ਜੀ ਉੱਥੇ। ਬਸ ਹੋ ਗਿਆ ਜੀ, ਇੱਕ ਹੋ ਗਿਆ ਸਵਾਲ ਜਿਹੜਾ ਸੀਗਾ। ਹੁਣ ਇੱਕ ਸਵਾਲ ਦੇ ਨਾਲ ਉਹ ਗੱਲ ਨਹੀਂ ਆਉਂਦੀ। ਦੂਜੀ ਗੱਲ ਇਹ ਆ ਕਿ ਜਿਹੜੀਆਂ ਡਿਟੇਲ ਇੰਟਰਵਿਊਜ਼ ਸੀਗੀਆਂ, ਤੁਸੀਂ ਦੇਖਿਆ ਹੋਣਾ, ਇਹ ਹੌਲੀ ਹੌਲੀ ਤਕਰੀਬਨ ਮੁੱਕਦੀਆਂ ਜਾ ਰਹੀਆਂ ਨੇ। ਅੱਜ ਕੱਲ੍ਹ ਕੀ ਚੱਲ ਪਿਆ ਜੀ, ਚਾਹੇ ਰਾਜਨੀਤਿਕ ਜਿਹੜੇ ਕੋਈ ਵੀ ਲੋਕ ਨੇ, ਚਾਹੇ ਉਹ ਪਾਵਰ ਦੇ ਵਿੱਚ ਹੈਗੇ ਨੇ ਜਾਂ ਨਹੀਂ, ਉਹ ਵਿਰੋਧੀ ਧਿਰ ਦੇ ਵਿੱਚ ਨੇ, ਵਿਰੋਧੀ ਧਿਰ ਦੇ ਵਿੱਚ ਨਹੀਂ ਵੀ ਹੈਗੇ, ਹਰੇਕ ਨੇ ਕੀ ਕੀਤਾ ਹੋਇਆ ਕਿ ਆਪਣਾ ਬੰਦਾ ਜਿਹੜਾ ਜੀ ਇੱਕ ਹਾਇਰ ਕਰ ਲਿਆ, 2 ਹਾਇਰ ਕਰ ਲਏ, ਕੰਪਿਊਟਰ ਜਿਹੜਾ ਜੀ ਉਹਨੂੰ ਲਾਤਾ, ਉਹ ਕਹਿੰਦਾ ਜੀ ਅੱਜ ਮੈਂ ਆਹ ਕਿਹਾ, ਤੂੰ ਏਦਾਂ ਕਰ, ਬਿਆਨ ਜਿਹੜਾ ਉਹ ਬਣਾ, ਤੇ ਸਾਰੀਆਂ ਅਖਬਾਰਾਂ, ਰੇਡੀਓ, TV ਵਾਲਿਆਂ ਨੂੰ ਜਿਹੜਾ ਜੀ ਉਹ ਬਿਆਨ ਚਲੇ ਜਾਂਦਾ। ਕੋਈ ਸਮਾਂ ਹੁੰਦਾ ਸੀਗਾ ਜਦੋਂ ਅਖਬਾਰਾਂ ਤੁਸੀਂ ਸਵੇਰ ਨੂੰ ਚੁੱਕਦੇ ਸੀਗੇ, ਖਬਰ ਬੇਸ਼ੱਕ ਇੱਕ ਹੁੰਦੀ ਸੀਗੀ, ਫਲੇਵਰ ਉਹਦੇ ਵਿੱਚ ਡਿਫਰੈਂਟ ਹੁੰਦੇ ਸੀਗੇ ਕਿ ਕਿਸੇ ਪੱਤਰਕਾਰ ਨੇ ਉਹਨੂੰ ਕਿਸੇ ਐਂਗਲ ਤੋਂ ਲਾਇਆ, ਕਿਸੇ ਪੱਤਰਕਾਰ ਨੇ ਉਹਨੂੰ ਕਿਸੇ ਐਂਗਲ ਤੋਂ ਲਾਇਆ। ਹੁਣ ਤਾਂ ਇਉਂ ਹੁੰਦਾ ਜੇ ਅਦਕ ਕੌਮੇ ਦੀ ਮਿਸਟੇਕ ਹੋਵੇ ਤੇ ਬਹੁਤੀ ਵਾਰੀ ਇਹ ਵੇਖੀਦਾ ਕਿ ਉਹ ਸਾਰਾ ਊਂ ਹੀ ਚੱਕਿਆ ਪਿਆ ਹੁੰਦਾ, ਚੇਪਿਆ ਪਿਆ ਹੁੰਦਾ।
ਉਹ ਅਦਕ ਕੌਮੇ ਦੀ ਮਿਸਟੇਕ ਜਿਹੜੀ ਆ ਜੀ ਉਹਨਾਂ ਦੇ ਬਣਾਏ ਹੋਏ ਜਿਹੜੇ ਅਦਾਰੇ ਨੇ ਉਹਨਾਂ ਦੇ ਵਿੱਚੋਂ ਹੀ ਕੀਤੀ ਜਾਂਦੀ ਆ। ਇਸ ਕਰਕੇ ਇਹ ਨਵਾਂ ਟ੍ਰੈਂਡ ਜਿਹੜਾ ਜੀ ਉਹ ਚੱਲ ਪਿਆ ਕਿ ਹਰ ਇੱਕ ਨੇ ਆਪਣੇ ਪੱਤਰਕਾਰ ਜਿਹੜੇ ਉਹ ਰੱਖ ਲਏ, ਉਹ ਉੱਥੋਂ ਹੀ ਟਾਈਪ ਕਰਾਉਂਦਾ। ਉਹ ਇਹ ਕਹਿੰਦਾ ਕਿ ਸਾਹਮਣੇ ਬਹਿ ਕੇ ਜਿਹੜੀ ਇਹਨਾਂ ਦੀ ਉਹ ਗੱਲ ਕਰਨੀ ਔਖੀ ਆ, ਕਿਉਂਕਿ ਕਾਊਂਟਰ ਜਿਹੜੇ ਕੁਐਸਚਨ ਨੇ ਉਹਨਾਂ ਸਵਾਲਾਂ ਦੇ ਜਵਾਬ ਦੇਣੇ ਔਖੇ ਆ। ਤੁਸੀਂ ਹੈਰਾਨ ਹੋਵੋਗੇ ਸਾਡੇ ਪ੍ਰਧਾਨ ਮੰਤਰੀ ਜਿਹੜੇ ਨੇ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਅਜੇ ਤੱਕ। 3 ਸਾਲ ਹੋ ਗਏ ਨੇ ਜਿਹੜੀ ਆਮੋ ਸਾਹਮਣੇ ਪ੍ਰੈਸ ਕਾਨਫਰੰਸ ਹੋਵੇ, ਲਾਈਵ ਪ੍ਰੈਸ ਕਾਨਫਰੰਸ ਹੋਵੇ। NDTV ਦੀ ਆਪਾਂ ਗੱਲ ਕਰਕੇ ਹਟੇ ਆ, ਉਹਦੇ ਪੱਤਰਕਾਰ ਜਿਹੜੇ ਨੇ ਉਹਨਾਂ ਨੇ ਕੱਲ ਚੈਲੰਜ ਕੀਤਾ ਇਸ ਗੱਲ ਦਾ ਕਿ ਬੈਠੋ ਕੈਮਰੇ ਦੇ ਮੂਹਰੇ, ਕੈਮਰਾ ਚੱਲੂਗਾ, ਅਸੀਂ ਹੋਵਾਂਗੇ ਤੇ ਤੁਸੀਂ ਹੋਵੋਗੇ, ਚਲੋ ਗੱਲ ਕਰੀਏ। ਡਿਬੇਟ ਜਿਹੜੀ ਸੀ ਨਾ ਜੀ ਉਹ ਤਾਂ ਹੁਣ ਉਹ ਮੁੱਕ ਗਈ ਤੇ ਉਹਦੇ ਕਰਕੇ ਜਿਹੜੀ ਆ ਨਾ ਜੀ ਉਹ ਪੱਤਰਕਾਰੀ ਵੀ ਹੌਲੀ ਹੌਲੀ ਸਹੀ ਉਹ ਮੁੱਕਦੀ ਤੁਰੀ ਜਾ ਰਹੀ ਹੈ। ਫਲੇਵਰ ਜਿਹੜਾ ਸੀਗਾ ਪੱਤਰਕਾਰੀ ਦਾ ਉਹ ਖਤਮ ਹੁੰਦਾ ਤੁਰਿਆ ਜਿਹੜਾ ਜੀ ਉਹ ਜਾ ਰਿਹਾ। ਹੁਣ ਇੱਕੋ ਜੀ ਗੱਲ ਹੀ ਜਿਹੜੀ ਬਹੁਤ ਥਾਵਾਂ ਦੇ ਉੱਤੇ ਦਿਸਦੀ ਹੈ ਜੀ। ਤਾਂ ਅੱਗੇ ਸੁੱਚਾ ਸਿੰਘ ਜੀ। ਹਾਂ ਬਲਵਿੰਦਰ ਭੈਣ ਜੀ ਤੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਰ ਪੰਨੂ ਸਾਹਿਬ ਕਿੱਦਾਂ, ਕੀ ਹਾਲ ਚਾਲ? ਠੀਕ ਠਾਕ। ਬੜੇ ਦਿਨਾਂ ਤੋਂ ਤੁਹਾਡੇ ਅੱਜ ਆਵਾਜ਼ ਸੁਣੀ ਹੈ ਜੀ। ਤੇ ਮੇਰਾ ਇੱਕ ਸਵਾਲ ਸੀਗਾ ਵੀ ਕੈਪਟਨ ਨੇ ਵਾਅਦਾ ਕੀਤਾ ਸੀ ਲੋਕਾਂ ਦੇ ਨਾਲ ਵੀ ਹਰ ਘਰ ਦੇ ਵਿੱਚ ਨੌਕਰੀ ਦਿਆਂਗੇ ਬੇਰੁਜ਼ਗਾਰਾਂ ਨੂੰ। ਅਤੇ ਬੇਅੰਤ ਸਿੰਘ ਦੇ ਪੋਤੇ ਨੂੰ ਇਹਨਾਂ ਨੇ ਨੌਕਰੀ ਦਿੱਤੀ, ਉਹ ਬੇਰੁਜ਼ਗਾਰ ਆ, DSP ਦੀ ਨੌਕਰੀ ਜੌਬ ਦਿੱਤੀ ਉਹਨੂੰ। ਤੇ ਦੂਸਰਾ ਜਿਹੜਾ NDTV ਦੇ ਪਿੱਛੇ ਹੁਣ ਪਏ ਨੇ, ਤੁਹਾਨੂੰ ਖੁਦ ਪਤਾ ਵੀ ਤੁਸੀਂ ਸੱਚੀ ਗੱਲ ਕਰਦੇ ਹੋ, ਤੁਹਾਡੇ ਪਿੱਛੇ ਵੀ ਇਹ ਪੈ ਗਏ ਸੀ। ਇਹ ਕੀ ਚੱਕਰ ਚੱਲਦਾ ਹੈ, ਖਤਮ ਹੋਏਗਾ ਜਾਂ ਇਹ ਵਧੇਗਾ ਚੱਕਰ? ਇਹਦੇ ਬਾਰੇ ਦੱਸਿਓ ਤੇ ਕੱਟਿਓ ਨਾ ਜੀ ਸੁਣਨੀ ਗੱਲ। ਮੈਂ ਤਾਂ ਪੰਜਾਬੀ ਰੇਡੀਓ USA ਤੇ ਰੋਜ਼ ਹੀ ਆਉਣਾ ਜੀ। ਤੁਸੀਂ ਹੋ ਸਕਦਾ ਵਿੱਚ ਐਬਸੈਂਟ ਰਹੇ ਹੋ। ਇਹ ਮੇਰਾ ਖਿਆਲ ਕਿਸੇ ਹੋਰ ਪਾਸੇ ਤੁਰ ਪੈਂਦੇ ਆ। ਉਹ ਜਿਹੜਾ ਜਿੱਥੋਂ ਤੱਕ ਤੁਸੀਂ ਗੱਲ ਜਿਹੜੀ ਹੈ ਜੀ ਉਹ ਪੁੱਛੀ ਕਿ ਕਿੱਧਰ ਨੂੰ ਜਾਊਗਾ, ਆਈ ਥਿੰਕ ਕਿਤੇ ਨਾ ਕਿਤੇ ਜਿਹੜਾ ਇੱਕ ਪਲੇਟਫਾਰਮ ਹੈ ਨਾ ਜੀ, ਜਿਹੜਾ ਲੋਕਾਂ ਦਾ ਪਲੇਟਫਾਰਮ ਹੁੰਦਾ, ਜਿਹੜਾ ਲੋਕਾਂ ਦੀ ਗੱਲ ਕਰੇ ਅਦਾਰਾ, ਉਹ ਚਾਹੇ ਅਖਬਾਰ ਹੈ, ਚਾਹੇ ਉਹ ਰੇਡੀਓ ਹੈ, ਚਾਹੇ ਉਹ TV ਹੈ, ਉਹ ਅਦਾਰੇ ਜਿਹੜੇ ਨੇ ਨਾ ਜੀ ਉਹ ਹੌਲੀ ਹੌਲੀ ਪਾਸੇ ਕੀਤੇ ਜਾ ਰਹੇ ਨੇ। ਇਹ ਹੋ ਗਿਆ ਜੀ, ਇਹਦੇ 'ਚ ਆ ਗਏ ਕਾਰਪੋਰੇਟ ਅਦਾਰੇ, ਕਾਰਪੋਰੇਟ ਘਰਾਣੇ ਇਹਦੇ ਵਿੱਚ ਆ ਗਏ। ਇਸ ਕਰਕੇ ਉਹ ਕਾਰਪੋਰੇਟ ਘਰਾਣਿਆਂ ਨੇ ਆਪੋ ਆਪਣੇ ਅਖਬਾਰਾਂ ਦੇ ਉੱਤੇ ਵੀ ਕਬਜ਼ਾ ਕਰ ਲਿਆ। ਤੁਸੀਂ ਸੁਣੀ ਹੋਣੀ ਇਹ ਗੱਲ, ਕੁਝ 6 ਮਹੀਨੇ ਪਹਿਲਾਂ ਇੱਕ ਬਹੁਤ ਵੱਡਾ ਅਖਬਾਰ ਅੰਗਰੇਜ਼ੀ ਦਾ, ਉਹਨੂੰ ਇੱਕ ਵੱਡੇ ਅਦਾਰੇ ਵੱਲੋਂ, ਵੱਡੇ ਪਰਿਵਾਰ ਵੱਲੋਂ ਖਰੀਦਣ ਦੀ ਗੱਲ ਤੁਰੀ ਸੀ ਤੇ ਸੱਚਾਈ ਵੀ ਆ ਉਹਦੇ ਪਿੱਛੇ। ਹੁਣ ਤੁਸੀਂ ਦੇਖੋ ਜਿਹੜੇ ਟਰਸਟ ਨੇ ਉੱਥੇ ਕਿਤੇ ਨਾ ਕਿਤੇ ਕੁਝ ਜਿਹੜੀ ਪੱਤਰਕਾਰੀ ਆ ਉਹ ਜਿਉਂਦੀ ਆ। ਆਈ ਥਿੰਕ ਇਹ ਲੋਕਾਂ ਦੀਆਂ ਗੱਲਾਂ ਜਿਹੜੀਆਂ ਜੀ ਉਹ ਉੱਭਰ ਨਾ ਸਕਣ, ਉਸ ਪਾਸੇ ਵੱਲ ਨੂੰ ਕਹਾਣੀ ਜਿਹੜੀ ਉਹ ਤੁਰ ਪਈ ਆ। ਇਹ ਗੱਲ ਬੜੀ ਸਪਸ਼ਟ ਦੇ ਰੂਪ ਦੇ ਵਿੱਚ ਕਲੀਅਰ ਆ ਬਹੁਤੇ ਲੋਕਾਂ ਦੇ ਸਾਹਮਣੇ। ਮੌਜੂਦਾ ਸਰਕਾਰ ਜਿਹੜੀ ਹੈ ਜੀ ਉਹ ਕਾਰਪੋਰੇਟ ਅਦਾਰਿਆਂ ਦੀ, ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ, ਉਹਨਾਂ ਦੇ ਰਾਹੀਂ ਇਹ ਬਣੀ ਹੋਈ ਸਰਕਾਰ ਹੈ। ਤਾਂ ਹੀ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਇੱਕ ਜਿਹੜਾ ਪ੍ਰਾਈਵੇਟ ਅਦਾਰੇ ਦਾ ਫੋਨ ਹੈ ਉਹਦੀ ਉਹ ਐਡਵਰਟਾਈਜ਼ਮੈਂਟ ਦੇ ਵਿੱਚ ਵੀ ਦਿੰਦੇ ਨੇ, ਤੇ ਅੱਜ ਜਿਹੜਾ ਸਰਕਾਰੀ ਫੋਨ ਅਦਾਰਾ BSNL ਆ ਉਹਨੂੰ ਵੀ ਨਿਰਭਰ ਹੋਣਾ ਪੈ ਰਿਹਾ ਜੀ ਉਸ ਪ੍ਰਾਈਵੇਟ ਅਦਾਰੇ ਦੇ ਉੱਤੇ ਕਿ ਉਹ ਸੇਵਾਵਾਂ ਜੇ ਉਹਨੇ ਆਪਣੀਆਂ ਐਕਸਪੈਂਡ ਕਰਨੀਆਂ ਨੇ ਤੇ ਉਹਨੂੰ ਸਰਵਿਸਿਜ਼ ਜਿਹੜੀਆਂ ਉਸ ਪ੍ਰਾਈਵੇਟ ਅਦਾਰੇ ਤੋਂ ਲੈਣੀਆਂ ਪੈਣੀਆਂ ਨੇ। ਪਹਿਲਾਂ ਇਸ ਤਰ੍ਹਾਂ ਨਹੀਂ ਸੀ ਹੁੰਦਾ। ਇਹ ਹੌਲੀ ਹੌਲੀ ਤੁਸੀਂ ਲਾ ਲਓ ਇਹ ਖਤਮ ਕਰਨ ਵੱਲ ਨੂੰ ਜਿਹੜਾ ਜੀ ਉਹ ਤੁਰ ਰਿਹਾ। ਇਹ ਹੁਣ ਲੋਕਾਂ ਦੀ ਰਿਸਪੌਂਸਿਬਿਲਿਟੀ ਹੈ ਜੀ। ਦੁਨੀਆ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਰਹਿੰਦੇ ਹੋ, ਜਿਹੜਾ ਅਦਾਰਾ ਤੁਸੀਂ ਸਮਝਦੇ ਹੋ ਲੋਕਾਂ ਦੀ ਗੱਲ ਕਰਦਾ ਹੈ, ਜਿਹੜਾ ਪਲੇਟਫਾਰਮ ਜਿਹੜਾ ਜੀ ਉਹ ਲੋਕਾਂ ਦੀ ਗੱਲ ਕਰਦਾ ਹੈ, ਤੁਸੀਂ ਕੀ ਕਰ ਸਕਦੇ ਹੋ? ਉਹਦਾ ਸਾਥ ਦਿਓ, ਉਸ ਪੱਤਰਕਾਰ ਦਾ ਸਾਥ ਦਿਓ ਜਿਹੜਾ ਵੀ ਅੜਦਾ ਇਹਨਾਂ ਦੇ ਸਾਹਮਣੇ। ਪ੍ਰੋਬਲਮ ਇਹ ਆ ਕਿ ਅਸੀਂ ਜਿਹੜਾ ਹੋਊ ਪਰੇ ਦੀ ਪ੍ਰਵਿਰਤੀ ਅਪਣਾ ਲਈ ਨਾ। ਮੈਂ ਕੋਈ ਸਿਰਫ ਇੱਕ ਭਾਈਚਾਰੇ ਤੇ ਗੱਲ ਨਹੀਂ ਕਰ ਰਿਹਾ, ਇਹ ਓਵਰਆਲ ਵਿਸ਼ਵ ਦਾ ਵਰਤਾਰਾ ਜਿਹੜਾ ਹੋ ਗਿਆ ਵੀ ਮੈਂ ਕੀ ਲੈਣਾ ਇਹਦੇ ਵਿੱਚੋਂ, ਇਹ ਉਹਦੇ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ ਨੇ। ਅਸੀਂ ਸੰਘਰਸ਼ਸ਼ੀਲ ਨਹੀਂ ਰਹੇ। ਮਨੁੱਖ ਜਿਹੜੇ ਨੇ ਉਹ ਮਨੁੱਖਾਂ ਦੇ ਵਾਸਤੇ ਲੜਨੋਂ ਹਟ ਗਏ ਨੇ। ਮੈਂ ਇੱਕ ਗੱਲ ਹਮੇਸ਼ਾ ਜਿਹੜੀ ਬਾਰ-ਬਾਰ ਕਹਿੰਦਾ ਨਾ ਕਿ ਜਿਹੜੀਆਂ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਲੋਕ ਸੀਗੇ ਉਹ ਕਿੱਥੇ ਗਏ, ਉਹ ਕਿੱਥੇ ਦਫਨ ਕਰ ਦਿੱਤੇ ਗਏ, ਉਹ ਕਿੱਥੇ ਖਤਮ ਕਰ ਦਿੱਤੇ ਗਏ। ਇਹੀ ਬਸ ਜਿਹੜਾ ਜੀ ਸਵਾਲ ਹੈ। ਅਦਾਰਿਆਂ ਦੇ ਉੱਤੇ ਵੀ ਇਹੀ ਚੀਜ਼ ਜਿਹੜੀ ਹੈ ਜੀ ਲਾਗੂ ਹੁੰਦੀ ਹੈ। ਜੇ ਤੁਸੀਂ ਬੋਲੋਗੇ ਨਹੀਂ, ਤੁਸੀਂ ਨਾ ਬੋਲੇ ਤਾਂ ਫਿਰ ਹੌਲੀ ਹੌਲੀ ਕਰਕੇ ਇੱਕ ਇੱਕ ਕਰਕੇ ਉਹ ਪੁਰਾਣੀ ਕਹਾਣੀ ਬਜ਼ੁਰਗ ਦੀ ਸੁਣਾਉਂਦੇ ਹੁੰਦੇ ਸੀ ਵੀ ਕੱਲੀ ਕੱਲੀ ਲੱਕੜ ਕੱਢੀ ਚਲੋ ਤੇ ਤੋੜੀ ਚਲੋ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਆ ਕਿ ਜੇ ਲੋਕ ਹੀ ਨਾਲ ਤੁਰਨਗੇ ਤਾਂ ਅਦਾਰੇ ਤਾਂ ਹੀ ਤੁਰ ਸਕਦੇ ਨੇ, ਤਾਂ ਅਦਾਰਿਆਂ ਦੀ ਵੀ ਬੱਸ ਹੋ ਜਾਣੀ ਆ ਜਿੱਥੇ ਏਦਾਂ ਦੇ ਮਗਰਮੱਛ ਬੈਠੇ ਆ। ਕਰਮਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ, ਮੇਰਾ ਸਵਾਲ ਪੰਨੂ ਸਾਹਿਬ ਨੂੰ ਇਹ ਸੀਗਾ ਕਿ ਆਪਣੇ ਮਲਵੇ ਦੇ ਵਿੱਚ ਉਹਦਾ ਦੱਸ ਰਹਿੰਦੇ ਆ ਵੀ ਜਿਹੜੇ ਮਲਵਾ ਇਲਾਕਾ ਸੀਗਾ, ਮਾਨਸਾ, ਬਠਿੰਡਾ, ਇੱਧਰ ਫਰੀਦਕੋਟ ਜਾਂ ਇੱਧਰ ਉਹ ਇਲਾਕੇ ਵਿੱਚ ਲੋਕ ਇੰਨਾ ਪਿੱਛੇ ਕੋ ਚਲ ਗਏ, ਯਾਨੀ ਜਦ ਕਿ ਜਲੰਧਰ ਏਰੀਆ, ਲੁਧਿਆਣਾ, ਆਪਣਾ ਇੱਧਰ
ਏਰੀਏ ਲੋਕ ਇੰਨੇ ਤਰੱਕੀ ਕਰ ਗਏ, ਥੋੜ੍ਹੀਆਂ ਥੋੜ੍ਹੀਆਂ ਜ਼ਮੀਨਾਂ ਹੁੰਦੀਆਂ ਸੀ। 75 ਵਿੱਚ ਮੈਂ ਉੱਥੇ ਕੰਮ ਕਰਦਾ ਬਠਿੰਡਾ ਪਾਵਰ ਹਾਊਸ ਦੇ ਵਿੱਚ ਜਦੋਂ ਸ਼ੁਰੂ ਹੋਇਆ, ਤੇ ਉਹ ਮਤਲਬ ਉੱਥੇ ਮਤਲਬ ਇਹ ਲੋਕ ਕਹਿੰਦੇ ਹੁੰਦੇ ਯਾਰ ਤੁਹਾਡੇ ਇਲਾਕੇ ਦੇ ਲੋਕ ਐਵੇਂ 4-4 ਖੱਤੇ ਜ਼ਮੀਨਾਂ ਆ, ਐਵੇਂ ਡਿਵਾਈਡ ਨੂੰ ਗਏ ਆ, ਤੇ ਇੱਧਰ ਮਤਲਬ ਉਸ ਜ਼ਮਾਨੇ 'ਚ ਬੜੇ ਵਧੀਆ ਸੀ। ਕੀ ਚੱਕਰ ਹੋ ਗਿਆ ਕਿ ਏਦਾਂ ਹੋ ਗਿਆ, ਯਾਨੀ ਦੱਸੋ ਜਰਾ। ਮਿਹਰਬਾਨੀ। ਦੇਖੋ, ਜ਼ਮੀਨਾਂ ਉਪਜਾਊ ਜਿਹੜੀਆਂ ਜਾਂ ਘੱਟ ਉਪਜਾਊ ਜਿਹੜੀਆਂ ਹੋਣੀਆਂ, ਸੇਮ ਦੀ ਮਾਰ ਪੈਂਦੀ ਰਹੀ ਮਾਲਵੇ ਦੇ ਖੇਤਰ ਦੇ ਵਿੱਚ। ਇਹ ਨਹੀਂ ਹੈਗਾ ਕਿ ਮਾਲਵੇ ਦੇ ਵਿੱਚ ਸਾਰੇ ਜਿਹੜੇ ਇੱਕੋ ਜਿਹੇ ਨੇ। ਬਠਿੰਡੇ ਦੀ ਤਰੱਕੀ ਜਿਹੜੀ ਹੈ ਜੀ ਉਹ ਦੇਖ ਲੈਣਾ ਆ ਕੇ ਕਿਸੇ ਟਾਈਮ, ਤੇ ਜਲੰਧਰ ਹੁਸ਼ਿਆਰਪੁਰ ਦੀਆਂ ਬਸਤੀਆਂ ਦੇ ਵਿੱਚ ਜਾ ਕੇ ਦੇਖ ਲੈਣਾ ਵੀ ਉੱਥੇ ਕਿਹੜਾ ਗਰੀਬੀ ਹੈ ਨਹੀਂ ਗੀ। ਗਰੀਬੀ ਉੱਥੇ ਵੀ ਬਥੇਰੀ ਆ। ਗਰੀਬ ਇੰਨਾ ਗਰੀਬ ਹੋ ਗਿਆ ਉਹ ਦਿਸਣੋਂ ਹਟ ਗਿਆ, ਅਮੀਰ ਇੰਨਾ ਅਮੀਰ ਹੋ ਗਿਆ ਕਿ ਦਿਸਦਾ ਹੀ ਉਹ ਆ। ਇਹ ਓਵਰਆਲ ਹੀ ਵਰਤਾਰਾ ਚਾਰ ਚਫੇਰੇ ਜਿਹੜਾ ਜੀ ਹੋ ਗਿਆ। ਬਾਕੀ ਘੱਟ ਜ਼ਮੀਨਾਂ ਵੱਧ ਜ਼ਮੀਨਾਂ ਜਿਹੜੀਆਂ ਸੀਗੀਆਂ ਜੀ, ਇਹ ਹੋਇਆ ਕਿ ਦੁਆਬੇ ਦੇ ਖੇਤਰ ਦੇ ਵਿੱਚੋਂ ਜੇ 2 ਭਰਾ ਸੀਗੇ, ਇੱਕ ਜਿਹੜਾ ਸੀ ਉਹ ਬਾਹਰ ਨਿਕਲ ਗਿਆ, ਇੱਕ ਰਹਿ ਗਿਆ। ਇੱਥੇ ਜਿਹੜੇ ਸੀਗੇ ਜੀ ਉਹ ਰਹੇ ਘੱਟ ਫਸਲਾਂ ਜਿਹੜੀਆਂ ਹੁੰਦੀਆਂ ਸੀਗੀਆਂ, ਸੇਮ ਪੈਂਦੀ ਸੀਗੀ, ਔਰ ਜ਼ਮੀਨਾਂ ਜਿਹੜੀਆਂ ਉਹ ਥੋੜੀਆਂ ਸੀਗੀਆਂ। ਉਹ ਸਿਆਣੇ ਕਹਿੰਦੇ ਨਾ, ਜੱਟ ਦੇ ਪੁੱਤ ਜੰਮਿਆ ਤੇ ਜ਼ਮੀਨ ਅੱਧੀ ਰਹਿ ਗਈ, ਬਾਣੀਏ ਦੇ ਜੰਮਿਆ ਤੇ ਇੱਕ ਦੁਕਾਨ ਹੋਰ ਖੁੱਲ ਗਈ। ਅਸੀਂ ਉੱਥੇ ਇੱਕ ਜਿਹੜਾ ਜੀ ਉਹ ਕੇਂਦਰਿਤ ਹੋ ਕੇ ਰਹਿ ਗਏ, ਵਿਕਲਪ ਨਹੀਂ ਚੁਣੇ, ਅਲਟਰਨੇਟਿਵ ਜਿਹੜੇ ਸੀਗੇ ਨਾ ਜੀ ਉਹ ਨਹੀਂ ਚੁਣੇ, ਜਿਹੜੇ ਕਿਸਾਨ ਦੇ ਵਾਸਤੇ ਮੁਸੀਬਤ ਜਿਹੜਾ ਜੀ ਉਹ ਬਣੇ। ਬਾਕੀ ਮੈਂ ਇਸ ਗੱਲ ਦੇ ਨਾਲ 100% ਤੁਹਾਡੇ ਨਾਲ ਸਹਿਮਤ ਨਹੀਂ ਕਿ ਇੱਕ ਜਿਹੜਾ ਮਾਲਵਾ ਖਿੱਤਾ ਜੀ ਉਹ ਗਰੀਬ ਰਹਿ ਗਿਆ ਤੇ ਦੁਆਬਾ ਜਿਹੜਾ ਜੀ ਉਹ ਅਮੀਰ ਆ। ਦੁਆਬੇ ਦੀ ਗਰੀਬੀ ਵੀ ਵੇਖਣੀ ਆ ਤੇ ਬਸਤੀਆਂ ਦੇ ਵਿੱਚ ਜਾ ਕੇ, ਜਾਂ ਮੈਂ ਇੱਕ ਗੱਲ ਕਈ ਵਾਰੀ ਕਹਿੰਦਾ ਹੁੰਦਾ ਕਿ ਆਪਾਂ ਫਲਾਈਓਵਰ ਬਹੁਤ ਗਿਣਦੇ ਆ, ਫਲਾਈਓਵਰ ਦੇ ਥੱਲੇ ਸੌਣ ਵਾਲੇ ਲੋਕਾਂ ਦੀ ਗਿਣਤੀ ਨਹੀਂ ਗਿਣਦੇ। ਉਹ ਦੁਆਬੇ ਦੇ ਵਿੱਚ ਵੀ ਉਨੀ ਹੈ ਜਿੰਨੀ ਮਾਲਵੇ 'ਚ। ਜੀ ਜੀ, ਅੱਗੇ ਬਿੰਦਰ ਤੌਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਬਿੰਦਰ ਬੋਲਣਾ ਜੀ। ਹਾਂਜੀ ਹਾਂਜੀ, ਕੀ ਸਵਾਲ ਹੈ? ਹਾਂਜੀ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਮੇਰਾ ਸਵਾਲ ਇਹ ਆ ਵੀ ਅੱਜ ਕੱਲ੍ਹ ਨਾ ਸਾਰੇ ਹੀ ਆਪਣੇ ਜਿੰਨੀਆਂ ਵੀ ਪਾਰਟੀਆਂ ਨਾ ਅੱਡੋ ਪਾਟੀ ਹੋਈਆਂ ਪਈਆਂ ਵਾ। ਜੇ ਕਹਿੰਦੇ ਵੀ ਜਦੋਂ ਆਪਣੇ ਘਰ ਦੇ ਵਿੱਚ ਹੀ ਏਕਾ ਹੋਵੇ ਨਾ ਤੇ ਵਿਰੋਧੀ ਉਹਦਾ ਫਾਇਦਾ ਨਹੀਂ ਚੱਕ ਸਕਦੇ, ਪਰ ਅੱਜ ਕੱਲ੍ਹ ਪਾਰਟੀਆਂ ਅੱਡੋ ਅੱਡ ਹੋਣ ਦਾ ਕਰਕੇ ਆਪਾਂ ਹਰੇਕ ਥਾਂ ਤੇ ਨਾਂ ਲਾ ਦਿੰਦੇ RSS ਵਾਲਿਆਂ ਨੇ ਬੰਦੇ ਵਿੱਚ ਵਾੜੇ ਹੋਏ ਆ ਸਿੱਖ ਕੌਮ ਦੇ। ਹੁਣ ਦੇਖੋ ਵੀ ਜੇ 6 ਜੂਨ ਦਾ ਦਿਨ ਮਨਾਉਣਾ ਸੀ ਤੇ ਸਾਰਿਆਂ ਦੇ ਮੂੰਹ ਅੱਡੋ ਪਾਟੀ ਆ। ਭਾਈ ਮਨਜੀਤ ਸਿੰਘ ਦਾ ਇੱਕ ਬੰਨੇ ਆ, ਦਲ ਖਾਲਸੇ ਦਾ ਦੂਸਰੇ ਬੰਨੇ, ਮਾਨ ਦਲ ਦਾ ਤੀਸਰੇ ਬੰਨੇ ਆ, ਸ਼੍ਰੋਮਣੀ ਕਮੇਟੀ ਦਾ ਚੌਥੇ ਬੰਨੇ, ਪੰਜਵੇਂ ਬੰਨੇ ਫੈਡਰੇਸ਼ਨ ਆ ਜਾਂਦੀ। ਹਰੇਕ ਪਾਰਟੀ ਦਾ ਵੱਖੋ ਵੱਖਰਾ ਦਿਨ ਮਨਾ ਰਹੇ। ਕੀ ਇਹ ਇਕੱਠੇ ਹੋ ਕੇ ਨਹੀਂ ਮਨਾ ਸਕਦੇ? ਜਦ ਕਿ ਪਹਿਲਾਂ ਦੇਖੋ ਕੋਈ ਵੀ ਆਪਣੀ ਭਾਵੇਂ 12 ਮਿਸਲਾਂ ਸੀ, 12 ਮਿਸਲਾਂ ਵਾਲੇ ਇਕੱਠੇ ਹੋ ਜਾਂਦੇ ਸੀ ਆਪਸ ਵਿੱਚ, ਭਾਵੇਂ ਉਹਨਾਂ ਦਾ ਕਿੰਨਾ 19-21 ਦਾ ਲੜਾਈ ਝਗੜਾ ਹੁੰਦਾ ਸੀ, ਪਰ ਜਦੋਂ ਕੋਈ ਕੌਮ ਤੇ ਵਿਪਤਾ ਬਣਦੀ ਸੀ ਨਾ ਉਦੋਂ ਉਹਨਾਂ ਦਾ ਇਕੱਠ ਹੋ ਜਾਂਦਾ ਸੀ, ਇਕੱਠੇ ਹੋ ਕੇ ਉਹ ਨਜਿੱਠਦੇ ਸੀ। ਕੀ ਇਹ ਇਕੱਠੇ ਨਹੀਂ ਹੋ ਸਕਦੇ ਆ ਜਿਹੜੇ ਹੁਣ ਪਾਰਟੀਆਂ ਬਣੀਆਂ ਵੱਖੋ ਵੱਖ 2-2 4-4 ਜਣੇ ਜੀ? ਥੈਂਕ ਯੂ। ਪੁਆਇੰਟ ਤੁਹਾਡਾ ਬਹੁਤ ਵੈਲਿਡ ਹੈ ਜੀ, ਵਧੀਆ ਹੈ, ਨਿੱਗਰ ਪੁਆਇੰਟ ਹੈ। ਸਵਾਲ ਇਹ ਹੈ ਕਿ ਇਹਦੇ ਉੱਤੇ ਤਾਂ ਪਤਾ ਨਹੀਂ ਕਿੰਨੇ ਕੁ ਲੇਖਕ ਜਿਹੜੇ ਨੇ ਉਹ ਲਿਖ ਕੇ ਤੁਰ ਗਏ। ਮਹਾਰਾਜਾ ਰਣਜੀਤ ਸਿੰਘ ਹੁਰੀ, ਉਹਨਾਂ ਦੇ ਤੁਸੀਂ ਬਚਪਨ ਤੋਂ ਲੈ ਕੇ ਉਹਨਾਂ ਦੇ ਰਾਜ ਕਰਨ ਤੱਕ ਜਿਹੜੀਆਂ ਮਿਸਲਾਂ ਸੀ ਉਹਨਾਂ ਦੀ ਕਹਾਣੀ ਕਿਸੇ ਟਾਈਮ ਪੜ੍ਹਨਾ, ਇਹ ਪਹਿਲਾਂ ਤੋਂ ਹੀ ਇਹ ਕੁਝ ਜਿਹੜਾ ਜੀ ਉਹ ਚੱਲਦਾ ਆਇਆ। ਇਹ ਘੱਟ ਹੀ ਜਿਹੜਾ ਜੀ ਉਹ ਇਕੱਠੇ ਹੋਏ ਆ, ਤਾਂ ਹੀ ਕਰਕੇ ਪੰਜਾਬੀਆਂ ਦੇ ਉੱਤੇ ਬਹੁਤ ਸਾਰੀਆਂ ਕਹਾਵਤ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਨੇ ਕਿ ਇਹ ਨਾ ਅੱਗੇ ਲੰਘਦੇ ਆ, ਨਾ ਕਿਸੇ ਨੂੰ ਅੱਗੇ ਜਿਹੜਾ ਜੀ ਉਹ ਲੰਘਣ ਦਿੰਦੇ ਆ। ਜਦੋਂ ਬੋਲੇ ਹੀ ਉਹ ਸੁਣਾਏ ਜਾਣ ਕਿ ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰਸੇ ਮੰਗਾ, ਉਹਦੇ ਵਿੱਚ ਵੀ ਅਸੀਂ ਪ੍ਰਾਊਡ ਫੀਲ ਕਰਦੇ ਆ। ਜਿਹੜਾ 6 ਵਾਲਾ ਦਿਨ ਆ, ਜਿਵੇਂ ਪਹਿਲੀ ਖਬਰੀ ਆਪਾਂ ਸਾਂਝੀ ਕੀਤੀ ਕਿ ਰੌਲਾ ਰੱਪਾ ਤਾਂ ਉੱਥੇ ਪਿਆ, ਇਹ ਦਿਨ ਉਹ ਆ ਕਿ ਇਸ ਦਿਨ ਇਹ ਹੁੱਲੜਬਾਜ਼ੀ ਜਿਹੜੀ ਆ ਜੀ ਉਹ ਰੋਕੀ ਨਹੀਂ ਜਾ ਸਕਦੀ। ਕਿ ਇਸ ਦਿਨ ਦੇ ਵਾਸਤੇ ਇਹਨੂੰ ਸ਼ਾਂਤਮਈ ਤਰੀਕੇ ਦੇ ਨਾਲ ਮਨਾਇਆ ਨਹੀਂ ਜਾ ਸਕਦਾ ਜੀ। ਸਾਰੇ ਜਿਹੜੇ ਨੇ ਉਹ ਇਕੱਠੇ ਹੋ ਕੇ ਨਹੀਂ ਮਨਾ ਸਕਦੇ। ਇਹ ਤੁਹਾਡੀ ਗੱਲ ਠੀਕ ਹੈ ਕਿ ਇਹ ਕਹਿ ਦਿੱਤਾ ਜਾਂਦਾ ਕਿ ਫਲਾਨਾ ਦਾ ਹੱਥ ਹੈ, ਧਮਕਾਨੇ ਦਾ ਹੱਥ ਹੈ ਵੀ ਆ, ਹੱਥ ਹੁੰਦੇ ਵੀ ਆ। ਇਹਦੇ ਵਿੱਚ ਨਹੀਂ ਦੋ ਰਾਵਾਂ ਨਹੀਂ ਗੀਆਂ ਹੈਗੀਆਂ ਕੋਈ ਕਿ ਤਾਰ ਪੀਡੋ ਕਰਨ ਦੇ ਯਤਨ ਜਿਹੜੇ ਜੀ ਹੁੰਦੇ ਰਹਿੰਦੇ ਆ। ਪਰ ਇਹ ਵੀ ਆ ਨਾ ਜੀ, ਤਾਰ ਪੀਡੋ ਕੋਈ ਬਾਹਰਲਾ ਤਾਂ ਨਹੀਂ ਆ ਕੇ ਕਰਦਾ, ਜਥੇਬੰਦੀਆਂ ਵਾਲੇ ਹੀ ਨਹੀਂ ਨਾ ਜੀ ਵਿੱਚ ਜਿਹੜੇ ਆਪਸ ਦੇ ਵਿੱਚ ਕਦੇ ਕਿਸੇ ਇੱਕ ਗੱਲ ਦੇ ਉੱਤੇ ਇਕੱਠੇ ਹੁੰਦੇ ਹੀ ਨਹੀਂ। ਦੇਖੋ ਪੁਰਾਣਾ ਚੱਲਦਾ ਹੁੰਦਾ ਸੀ ਵੀ ਕੋਈ ਲੰਘ ਰਿਹਾ ਸੀਗਾ ਤੇ ਧਾਰਮਿਕ ਸਥਾਨ ਦੇ ਬਾਅਦ ਤੇ ਉੱਥੇ ਸਿਰ ਪਾਟੇ ਹੋਏ, ਪੱਗਾਂ ਲੱਥੀਆਂ, ਉਹਨੇ ਪੁੱਛਿਆ ਜੀ ਕੋਈ ਲੜਾਈ ਹੋਈ ਆ? ਕਹਿੰਦਾ ਜੀ ਨਹੀਂ, 3-4 ਜਥੇਬੰਦੀਆਂ ਦੀ ਆਪਸੀ ਏਕੇ ਦੀ ਗੱਲਬਾਤ ਚੱਲ ਰਹੀ ਹੈ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀ ਸਭਨਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਮੈਂ ਭਾਜੀ ਹੁਣਾਂ ਤੋਂ ਪੁੱਛਣਾ ਸੀ ਵੀ ਇੱਕ ਤਾਂ ਜਿਹੜੇ 39 ਕੁ ਮੁੰਡੇ ਇਰਾਕ ਦੇ ਵਿੱਚ ਫਸੇ ਸੀ ਤੇ ਉਸ ਵੇਲੇ ਸੁਸ਼ਮਾ ਸਵਰਾਜ ਹੁਣੀ ਕਹਿੰਦੇ ਸੀ ਕੋਈ ਨਹੀਂ ਅਸੀਂ ਹਰ ਹਾਲਤ ਹੀ ਉਹ ਜੀਂਦੇ ਲੈ ਆਉਣੇ ਆ, ਵੀ ਕਿਸ ਤਰ੍ਹਾਂ ਵੀ ਉਹ ਆ ਗਏ ਵਾਪਸ ਜਿਹਨਾਂ ਚ ਬਹੁਤੇ ਪੰਜਾਬ ਦੇ ਸੀਗੇ। ਤੇ ਇੱਕ ਜਿਹੜੇ KPS ਗਿੱਲ ਦਾ ਵੀ ਇਹ ਪੰਜਾਬ ਦਾ ਪਿਛੋਕੜ ਆ ਤੇ ਨਹੀਂ ਸਾਰੀਆਂ ਜਿੰਨੀਆਂ ਇਹਨਾਂ ਦੀਆਂ ਰਸਮਾਂ ਹੈਗੀਆਂ ਇਸ ਕਰਮ ਦੀਆਂ ਜੋ ਕੁਛ ਵੀ ਆ ਤੇ ਉੱਥੇ ਦਿੱਲੀ 'ਚ ਕਿਉਂ ਹੋਇਆ? ਚੰਗਾ ਭੈਣ ਜੀ ਬੰਦ ਰੱਖ ਕਰਿਓ। ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਦੇਖੋ ਉਹ ਮੁੰਡਿਆਂ ਦੇ ਬਾਰੇ ਦੇ ਵਿੱਚ ਉਦੋਂ ਮੈਨੂੰ ਯਾਦ ਹੈ ਕਿ ਜਿਹੜਾ ਇੱਕ ਮੁੰਡਾ ਆਇਆ ਸੀਗਾ ਬਚ ਕੇ, ਉਹਦੀ ਪ੍ਰੈਸ ਕਾਨਫਰੰਸ ਵੀ ਹੋਈ ਸੀਗੀ। ਉਹਨੇ ਇਹ ਕਿਹਾ ਸੀਗਾ ਜੀ ਉਹ ਮੁੰਡੇ ਜਿਉਂਦੇ ਨਹੀਂ ਹੈਗੇ, ਪਰ ਜਿਹੜੀ ਸੈਂਟਰ ਸਰਕਾਰ ਸੀਗੀ ਜੀ ਉਹਦੇ ਮਿਨਿਸਟਰ ਇਹ ਨਹੀਂ ਸਨ ਗੱਲ ਮੰਨਦੇ। ਉਹ ਕਹਿੰਦੇ ਜੀ ਅਸੀਂ ਸੰਪਰਕ 'ਚ ਆ। ਉਹ ਸੰਪਰਕ ਹੁਣ ਕੀ ਬਣਿਆ ਗਾਹ ਕਿਸੇ ਨੇ ਕੋਈ ਗੱਲ ਜਿਹੜੀ ਉਹ ਨਹੀਂ ਚੁੱਕੀ। ਮੇਰਾ ਨਹੀਂ ਖਿਆਲ ਕਿ ਉਹ ਜਿਹੜੇ ਮੁੰਡੇ ਆ ਉਹ ਜਿਉਂਦੇ ਆ, ਕਿਉਂਕਿ ਜਿਹੜਾ ਜਿਉਂਦਾ ਆਇਆ ਸੀਗਾ ਉਹਨੇ ਇਹ ਸਾਰਾ ਜਿਹੜਾ ਜੀ ਉਹ ਭੇਦ ਖੋਲ ਦਿੱਤਾ ਸੀਗਾ ਕਿ ਉਹ ਨਹੀਂ ਹੈਗੇ। ਕਿਉਂਕਿ KPS ਗਿੱਲ ਹੋਰੀ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੇ ਵਿੱਚ ਰਹਿੰਦੇ ਸਨ, ਉੱਥੇ ਹੀ ਉਹਨਾਂ ਦਾ ਰੈਜ਼ੀਡੈਂਸ ਸੀਗਾ। ਸ਼ਾਇਦ ਹੋ ਸਕਦਾ ਜੀ ਇਸੇ ਕਰਕੇ ਹੀ ਇਹ ਰਸਮਾਂ ਜਿਹੜੀਆਂ ਜੀ ਉਹ ਦਿੱਲੀ ਦੇ ਵਿੱਚ ਕੀਤੀਆਂ ਗਈਆਂ ਹੋਣ, ਜਾਂ ਪੰਜਾਬ ਦੇ ਵਿੱਚ ਉਹਨਾਂ ਦੇ ਜਿਹੜਾ ਜੱਦੀ ਪਿੰਡ ਆ ਗਿੱਲ ਉੱਥੇ ਹੋ ਸਕਦਾ ਜੀ, ਕਿਉਂਕਿ ਜਦੋਂ ਦੇਰ ਪਹਿਲਾਂ ਇਹ ਪਰਿਵਾਰ ਉੱਥੋਂ ਚਲੇ ਗਿਆ ਉੱਥੇ ਕੋਈ ਹੈ ਨਹੀਂ। ਵੈਸੇ ਉਹਨਾਂ ਦੀਆਂ ਜਿਹੜੀਆਂ ਭੈਣਾਂ ਨੇ ਉਹ ਇੱਥੇ ਚੰਡੀਗੜ੍ਹ ਦੇ ਵਿੱਚ ਰਹਿੰਦੀਆਂ ਨੇ, ਉਹ ਉੱਥੇ ਰਸਮਾਂ ਦੇ ਵਿੱਚ ਜਿਹੜੀਆਂ ਦੀ ਦਿੱਲੀ ਗਈਆਂ ਨੇ। ਸ਼ਾਇਦ ਇਹੀ ਰੀਜ਼ਨ ਹੋ ਸਕਦਾ ਪਿਛਲੇ ਕਈ ਸਾਲਾਂ ਤੋਂ ਉੱਥੇ ਰਹਿੰਦੇ ਨੇ ਜੀ। ਤੇ ਅੱਗੇ ਸੁਖਚੈਨ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਚਾਹੁੰਦਾ ਬੰਦਾ ਜੀ ਇੱਕ ਜਿਹੜਾ ਹੁਣ ਪਿੱਛੇ ਰੌਲਾ ਪਿਆ ਸੀਗਾ, 2 ਮੁੰਡੇ ਫੜੇ ਗਏ ਪਾਕਿਸਤਾਨ ਤੋਂ ਆਏ ਸੀਗੇ ਤੇ ਉਹਨਾਂ ਨੇ ਹੋਰ ਮੁੰਡਿਆਂ ਦੇ ਨਾਲ ਇੱਥੇ ਤੇ 2-3 ਹੋਰ ਫੜੇ ਗਏ ਪੰਜਾਬ ਦੇ ਵਿੱਚ। ਮੈਂ ਪੁੱਛਣਾ ਚਾਹੁੰਦਾ ਕਿ ਉਹ ਪਾਕਿਸਤਾਨ ਤੋਂ ਇਹੋ ਜਿਹੀ ਕੱਚੀ ਟ੍ਰੇਨਿੰਗ ਲੈ ਕੇ ਆਏ ਸੀਗੇ, ਚਲੋ ਜੇ ਮੰਨ ਵੀ ਲੈਣੇ ISIS ਵਾਲਿਆਂ ਨੇ ਦਿੱਤੀ ਉਹਨਾਂ ਨੂੰ ਟ੍ਰੇਨਿੰਗ, ਕੀ ਵੀ ਉਹ ਆਉਂਦੇ ਹੀ ਫੜੇ ਗਏ ਤੇ ਮੁੜ ਕੇ ਪੁਲਿਸ ਵਾਲਿਆਂ ਨੇ ਉਹਨਾਂ ਦੇ 2 ਫਟੇ ਫੇਰੇ ਤੇ ਉਹਨਾਂ ਨੇ ਹੋਰਾਂ ਦੇ ਨਾਮ ਵੀ ਲੈ ਤੇ। ਕਿਧਰੇ ਲੱਗਦਾ ਤਾਂ ਨਹੀਂ ਜੀ ਪੰਜਾਬ ਸਰਕਾਰ ਤੇ ਜਿਹੜੀਆਂ ਏਜੰਸੀਆਂ ਨੇ ਆਪਣੇ ਇੰਡੀਆ ਦੀਆਂ ਇਹਨਾਂ ਦੀ ਕੋਈ ਇਨਸਾਈਡ ਜੌਬ ਆ ਬਦਨਾਮ ਕਰਨ ਵਾਸਤੇ? ਥੈਂਕ ਯੂ। ਕੱਲ ਦੇ ਪ੍ਰੋਗਰਾਮ ਦੇ ਵਿੱਚ ਹੀ ਮੈਂ ਨਿਊਜ਼ ਦੇ ਵਿੱਚ ਇਹ ਗੱਲ ਸਾਂਝੀ ਕੀਤੀ ਸੀ ਕਿ ਇੱਕਦਮ ਇਹ ਕਿੱਥੋਂ ਆ ਗਿਆ। ਉਹ 2 ਮੁੰਡਿਆਂ ਤੱਕ ਕਹਾਣੀ ਨਹੀਂ ਅਟਕੀ ਹੋਈ ਜੀ, ਕਹਾਣੀ ਅੱਗੇ ਵੀ ਕਾਫੀ ਜਿਹੜੀ ਹੈ ਜੀ ਉਹ ਤੁਰੀ ਆ। ਕੋਈ ਦਰਜਨ ਦੇ ਕਰੀਬ ਜਿਹੜੇ ਲੋਕ ਨੇ ਉਹ ਫੜੇ ਗਏ ਨੇ। ਕਹਿੰਦੇ ਜੀ ਲਖਵੀਰ ਸਿੰਘ ਰੋਡੇ ਤੋਂ ਟ੍ਰੇਨਿੰਗ ਲੈ ਕੇ ਆਏ ਆ, ਕੋਈ ਕਹਿੰਦਾ ਜੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਿਹੜੀ ਪਾਬੰਦੀਸ਼ੁਦਾ ਹੈ ਇਹ ਉਹਦੇ ਮੈਂਬਰ ਨੇ, ਉਹਦੇ ਤੋਂ ਟ੍ਰੇਨਿੰਗ ਜਿਹੜੀ ਹੈ ਜੀ ਉਹ ਲੈ ਕੇ ਆਏ ਨੇ। ਇੱਕ ਜਿਹੜਾ ਫੜਿਆ ਗਿਆ ਇੱਧਰ ਦੁਆਬੇ ਵਾਲੇ ਖੇਤਰ 'ਚੋਂ, ਉਹਨੂੰ ਜੋੜਿਆ ਜਾ ਰਿਹਾ ਜੀ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਉੱਥੇ ਸੀਗਾ ਕੈਂਡੀਡੇਟ, ਇਹ ਉਹਦੀ ਮਦਦ ਕਰਦਾ ਰਿਹਾ। ਉਹਦੇ ਨਾਲ ਫੋਟੋਆਂ ਵਗੈਰਾ ਜਿਹੜੀਆਂ ਜੀ ਉਹ ਸਾਹਮਣੇ ਆ ਰਹੀਆਂ ਨੇ। ਸ਼ਾਇਦ ਕਿਤੇ ਨਾ ਕਿਤੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਲੋਕ ਤੇ ਖਾਲਿਸਤਾਨ ਦੀ ਜਿਹੜੀ ਮੂਵਮੈਂਟ ਹੈ ਜੀ ਉਹਨੂੰ ਉਹ ਕੜੀ ਬਣਾਉਣ ਦੀ ਜਿਹੜੀ ਹੈ ਜੀ ਕੋਸ਼ਿਸ਼, ਮੈਂ ਇਹਨੂੰ ਇੱਥੇ ਇਹ ਲਫ਼ਜ਼ ਤਾਂ ਨਹੀਂ ਵਰਤੂੰਗਾ ਕਿ ਕੜੀ ਜੋੜਨ ਦੀ ਕੋਸ਼ਿਸ਼ ਆ, ਕੜੀ ਬਣਾਉਣ ਦੀ ਜਿਹੜੀ ਹੈ ਜੀ ਉਹ ਕੋਸ਼ਿਸ਼ ਆ। ਇੱਕ ਮੁੰਡਾ ਜਿਹੜੀ ਸੋਢੀ ਵਾਲੀ ਗੱਲ ਆਪਾਂ ਕੀਤੀ ਆ, ਇਹ ਨਹੀਂ ਹੋ ਸਕੀ, ਨਹੀਂ ਤਾਂ ਅਦਰਵਾਈਜ਼ ਹੋ ਸਕਦਾ ਸੀ ਇਹ ਕਹਾਣੀ ਵੀ ਉਧਰ ਹੀ ਕਿਤੇ ਫਿੱਟ ਨਾ ਕਰ ਦਿੱਤੀ ਜਾਂਦੀ, ਹੋਈ ਨਹੀਂ ਵੈਸੇ। ਬਿਲਕੁਲ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਅੱਗੇ ਜਸਪਾਲ ਸਿੰਘ ਸੋਤਾ ਜੀ। ਹਾਂਜੀ ਬਲਵਿੰਦਰ ਭੈਣ ਜੀ ਤੇ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਜੀ ਜਿਹੜਾ ਨੇ ਹੁਣ ਨਵਾਂ ਨਾਮ ਛੱਡਿਆ, ਉਹ ਕਹਿੰਦੇ ਬਹੁਤ ਭਾਰਾ ਤੇ ਬਹੁਤ ਵੱਡਾ ਏਦਾਂ ਹੈ ਜੀ। ਪਹਿਲਾਂ ਕੋਈ ਤੇ ਲੋਕਾਂ ਕੋਲ ਤਾਂ ਨਾ ਦਾ ਜੀ ਕੋਈ ਸਿਹਤ ਦੀਆਂ ਸਹੂਲਤਾਂ, ਮੈਡੀਕਲ, ਨਾ ਪੀਣ ਲਈ ਪਿੰਡਾਂ 'ਚ ਪਾਣੀ, ਅਜੇ ਕਈਆਂ ਪਿੰਡਾਂ ਦਾ ਬਿਜਲੀਆਂ ਨੇ ਜੀ, ਇਹ ਬੜੇ ਟੜਾ ਮਾਰਦੇ ਆ ਜੀ। ਦੂਸਰਾ ਜਿਹੜੇ ਰਾਸ਼ਟਰਪਤੀ ਦੀ ਚੋਣ ਹੋਣੀ ਆ, ਜਿਹੜੇ ਵਿਰੋਧੀ ਧਿਰ ਦੀਆਂ ਧਿਰਾਂ ਜਿਹੜੀਆਂ ਪਾਰਟੀਆਂ ਇਕੱਠੀਆਂ ਹੋਣੀਆਂ, ਕੁਝ ਤਰੀਕਾ ਇਹਨਾਂ ਨੂੰ ਢਾਹ ਸਕਦੀਆਂ ਕਿ ਨਹੀਂ ਜੀ? ਬਹੁਤ ਸੁਣਨਾ ਤੇ ਭੈਣ ਜੀ। ਥੈਂਕ ਯੂ ਜੀ। ਦੇਖੋ ਰਾਸ਼ਟਰਪਤੀ ਦੀ ਚੋਣ ਦੇ ਵਾਸਤੇ ਵਿਰੋਧੀ ਧਿਰਾਂ ਨੂੰ ਇਕੱਠਿਆਂ ਕਰਨ ਦੇ ਵਿੱਚ ਤਾਂ ਸਫਲ ਰਹੀ ਆ ਕਾਂਗਰਸ, ਪਰ ਅਜੇ ਕਿਸੇ ਇੱਕ ਨਾਮ ਦੇ ਉੱਤੇ ਸਹਿਮਤੀ ਨਹੀਂ ਹੋਈ। ਉਹਦਾ ਰੀਜ਼ਨ ਸ਼ਾਇਦ ਇਹ ਆ ਕਿ ਉਹ ਅਜੇ ਕੇਂਦਰ ਦੀ ਸਰਕਾਰ ਦੇ ਵੱਲ ਵੇਖ ਰਹੀਆਂ ਨੇ ਕਿ ਕੀ ਉਹ ਸਰਬਸੰਮਤੀ ਦੇ ਵਾਸਤੇ ਵਿਰੋਧੀ ਧਿਰਾਂ ਨੂੰ ਸੱਦਾ ਦਿੰਦੀ ਆ। ਜੇ ਕੇਂਦਰ ਦੀ ਸਰਕਾਰ ਸਰਬਸੰਮਤੀ ਦੇ ਵਾਸਤੇ ਵਿਰੋਧੀ ਧਿਰਾਂ ਨੂੰ ਸੱਦਾ ਨਹੀਂ ਦੇਊਗੀ ਤਾਂ ਫਿਰ ਜਿਹੜਾ ਜੀ ਉਹ ਸ਼ਾਇਦ ਕਿਸੇ ਕੈਂਡੀਡੇਟ ਦਾ ਨਾਮ ਸਾਹਮਣੇ ਲੈ ਕੇ ਆਉਣਗੇ। ਜੇ ਭਾਰਤੀ ਜਨਤਾ ਪਾਰਟੀ ਵਾਲੇ ਆਪਣਾ ਕੈਂਡੀਡੇਟ ਬਿਨਾਂ ਸਲਾਹ ਤੋਂ ਲਿਆ ਖੜਾ ਕਰਦੇ ਨੇ ਤਾਂ ਫਿਰ ਵਿਰੋਧੀ ਧਿਰਾਂ ਜਿਹੜੀਆਂ ਜੀ ਉਹ ਕੈਂਡੀਡੇਟ ਆਪਣਾ ਖੜਾ
ਕਰਨਗੀਆਂ ਜ਼ਰੂਰ। ਅਜੇ ਇਹਦੇ ਉੱਤੇ ਕਿਉਂਕਿ ਅਰਲੀ ਹੈ ਜੀ ਕੋਈ ਗੱਲ, ਜਿਹੜਾ ਐਕਚੁਅਲੀ ਲੋਕ ਸਭਾ ਦਾ ਸੰਸਦ ਜਿਹੜਾ ਹੋਣਾ ਆ ਸਮਾਗਮ, ਸ਼ਾਇਦ ਉਦੋਂ ਤੱਕ ਅਜੇ ਜਿਹੜੀ ਹੈ ਜੀ ਇਹਦੇ ਸੰਬੰਧੀ ਉਡੀਕ ਕੀਤੀ ਜਾ ਰਹੀ ਹੈ। ਜਿੱਥੋਂ ਤੱਕ ਸਹੂਲਤਾਂ ਦੀ ਤੁਸੀਂ ਗੱਲ ਕੀਤੀ ਹੈ ਜੀ, ਉਹ ਸਭ ਨੂੰ ਹੀ ਪਤਾ ਹੈ ਕਿ ਸਹੂਲਤਾਂ ਇਸ ਵੇਲੇ ਕਿਹੋ ਜਿਹੀਆਂ ਨੇ। ਸਾਰੀ ਗੱਡੀ ਜਿਹੜੀ ਹੈ ਜੀ ਉਹ ਲੀਹੋਂ ਲੱਥੀ ਪਈ ਆ, ਚਾਰ ਚਫੇਰੇ, ਜਿਹੜਾ ਨਹੀਂ ਡਿੱਠਾ ਉਹੀ ਮਿੱਠਾ ਵਾਲੀ ਗੱਲ ਹੈ, ਜਿਹੜਾ ਮਰਜ਼ੀ ਮਹਿਕਮਾ ਚੁੱਕ ਲਓ ਜੀ। ਅਗੇ ਮਨਜੀਤ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਇਹ ਪੁੱਛਣਾ ਚਾਹੁੰਦੀ ਹਾਂ ਵੀ ਉਹ ਨਵੇਂ ਸ਼ਹਿਰ ਦਾ ਜਿਹੜਾ ਬੰਦੇ ਫੜੇ ਨੇ ਤੇ ਆਂਦੇ ਨੇ ਜੀ ਇਹ ਖਾਲਿਸਤਾਨੀ ਸਮਰਥਕ ਸਨ ਤੇ ਉਹਨੂੰ ਆਪਣਾ ਖਾਲਿਸਤਾਨੀ ਜਿਹੜਾ ਆਪਣਾ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਉਹਨੂੰ ਮਦਦ ਕਰਦੇ ਸਨ। ਇਹਦੇ ਵਿੱਚ ਕੋਈ ਮਤਲਬ ਕੋਈ ਹੈ ਕੋਈ ਇਹੋ ਜਿਹਾ ਕਾਨੂੰਨ ਤੇ ਜਿਹੜਾ ਕੋਈ ਬੰਦਾ ਦੂਜੇ ਬੰਦੇ ਦੀ ਮਦਦ ਨਹੀਂ ਕਰ ਸਕਦਾ ਜਾਂ ਕਿਸੇ ਕੋਲ ਮਦਦ ਨਹੀਂ ਲੈ ਸਕਦਾ? ਹੁਣ ਵੋਟ ਤੇ ਪਾਣੀ ਹੈ, ਸਭ ਨੇ ਪਾਣੀ ਹੈ, ਉਹ ਵੀ ਉਸੇ ਮੁਲਕ ਦੇ ਵਾਸੀ ਨੇ, ਉਹਨਾਂ ਨੂੰ ਵੀ ਵੋਟ ਪਾਉਣ ਦਾ ਹੱਕ ਹੈ, ਉਹਨਾਂ ਨੂੰ ਵੀ ਆਪਣੀ ਮਰਜ਼ੀ ਨਾਲ ਜਾਣ ਦਾ ਹੱਕ ਹੈ। ਤੇ ਮੈਂ ਤੇ ਇਹ ਕਹਿੰਦੀ ਹਾਂ ਵੀ ਕੇਂਦਰ ਸਰਕਾਰ ਜਿਹੜੀ ਹੈ ਨਾ ਉਹ ਜੰਤਰ ਲਾ ਦੇਵੇ ਤੇ ਕਿਹੜਾ ਆਮ ਆਦਮੀ ਪਾਰਟੀ ਨੂੰ ਖਾਲਿਸਤਾਨੀ ਪਾਉਂਦਾ ਤੇ ਕਿਹੜਾ ਸਾਨੂੰ ਪਾਉਂਦਾ ਪਿਆ। ਇਹ ਤੇ ਗਲਤ ਜਿਹੀਆਂ ਗੱਲਾਂ ਨੇ। ਇਹਨਾਂ ਦੇ ਵਿੱਚ ਮੈਨੂੰ ਤੇ ਇਹ ਲੱਗਦਾ ਵੀ ਇਹ ਆਮ ਆਦਮੀ ਪਾਰਟੀ ਨੂੰ ਬਿਲਕੁਲ ਦਬਾਉਣਾ ਚਾਹੁੰਦੇ ਨੇ। ਅੱਗੇ ਸਿੱਖਾਂ ਨੂੰ ਦਬਾਇਆ ਇਹਨਾਂ ਨੇ, ਹੁਣ ਇਹ ਆਮ ਆਦਮੀ ਪਾਰਟੀ ਨੂੰ ਦਬਾਉਣਾ ਚਾਹੁੰਦੇ ਨੇ। ਤੁਹਾਡਾ ਕੀ ਵਿਚਾਰ ਹੈ? ਜਰਾ ਮੇਰਾ। ਠੀਕ ਹੈ ਜੀ, ਮੈਂ ਹੁਣੇ ਇਹਦਾ ਦੇ ਕੇ ਹਟਿਆ ਜੀ, ਉਹ ਇਹਦੇ ਨਾਲ ਹੀ ਰਿਲੇਟਡ ਸੀਗਾ। ਇੱਕ ਕਾਲਰ ਪਹਿਲਾਂ ਜੀ। ਜੀ ਬਲਵਿੰਦਰ ਸਿੰਘ ਜੀ। ਪੰਨੂ ਸਾਹਿਬ ਤੇ ਭੈਣ ਬਲਵਿੰਦਰ ਜੀ ਦੋਨੋਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੇਰਾ ਕੁਐਸਚਨ ਭੈਣ ਜੀ ਇਹ ਵੀ ਕੈਪਟਨ ਬੰਬੇ ਗਿਆ ਸੀ ਤੇ ਉੱਥੇ ਉਹ ਮੀਟਿੰਗ ਹੋਈ ਸੀ ਇਹਨਾਂ ਦੀ, ਉਹਦੇ ਵਿੱਚ ਰਿਲਾਇੰਸ ਵਾਲੇ ਨੇ ਆਖਿਆ ਵੀ ਮੈਂ £2 ਯੂਨਿਟ ਤੁਹਾਨੂੰ ਬਿਜਲੀ ਦੇਵਾਂਗਾ, ਮੇਰੇ ਕੋਲ ਖਰੀਦੋ। ਕੀ ਉਹ ਲੈ ਸਕਦੇ ਆ ਜਾਂ ਇਹ ਵੀ ਕਾਲਾ ਮਾਲਾ ਹੀ ਚੱਲੇਗਾ ਜੀ? ਭੈਣ ਜੀ ਸੁਣ ਲੈਣ ਦਿਓ। ਥੈਂਕ ਯੂ। ਦੇਖੋ ਲੈਣੀ ਚਾਹੀਦੀ ਆ। ਐਕਚੁਅਲੀ ਰਿਲਾਇੰਸ ਵਾਲੇ ਨੇ ₹1.5 ਕਿਹਾ ਸੀਗਾ ਤੇ ਮਹਿੰਦਰਾ ਵਾਲੇ ਜਿਹੜੇ ਆ ਜੀ ਉਹਨਾਂ ਨੇ ₹2.25 ਕਿਹਾ ਸੀਗਾ, ਕਿਉਂਕਿ ਕੈਪਟਨ ਸਾਹਿਬ ਉੱਥੇ ਕਹਿਣ ਗਏ ਸੀ ਕਿ ਇੰਡਸਟਰੀ ਲਿਆਓ, ਅਸੀਂ ₹5 ਪਰ ਯੂਨਿਟ ਬਿਜਲੀ ਦੇਵਾਂਗੇ। ਲੈਣੀ ਚਾਹੀਦੀ ਹੈ ਜੀ, ਕਿਉਂ ਨਹੀਂ ਲੈਣੀ ਚਾਹੀਦੀ? ਇਸ ਮਸਲੇ ਦੇ ਉੱਤੇ ਪਤਾ ਨਹੀਂ ਹੁਣ ਜਿਵੇਂ ਵਾਅਦਾ ਕੀਤਾ ਗਿਆ ਸੀਗਾ ਡਿਊਰਿੰਗ ਇਲੈਕਸ਼ਨ ਕਿ ਆ ਜਿਹੜੇ ਨਵੇਂ ਬਣੇ ਥਰਮਲ ਪਲਾਂਟ ਨੇ ਇਹਨਾਂ ਦੇ ਬਾਰੇ ਦੇ ਵਿੱਚ ਛਾਣਬੀਣ ਹੋਊਗੀ। ਹੁਣ ਪਤਾ ਨਹੀਂ ਛਾਣਬੀਣ ਹੋਊਗੀ ਕਿ ਨਹੀਂ। ਇਹ ਚਿੱਟੇ ਹਾਥੀ ਜਿਹੜੇ 25 ਸਾਲ ਦੇ ਵਾਸਤੇ ਬੰਨ ਲਏ ਗਏ ਆ ਪੰਜਾਬ ਦੇ ਵਿੱਚ ਕਿ ਇੰਨੀ ਬਿਜਲੀ ਤੁਸੀਂ ਇਸ ਰੇਟ ਦੇ ਉੱਤੇ ਇਹਨਾਂ ਤੋਂ ਨਹੀਂ ਖਰੀਦਦੇ ਤਾਂ ਤੁਹਾਨੂੰ ਉਹਨਾਂ ਨੂੰ ਪੈਸੇ ਤਾਂ ਜਿਹੜੇ ਜੀ ਉਹ ਚੜਾਉਣੇ ਹੀ ਪੈਣਗੇ, ਪੈਸੇ ਦੇਣੇ ਪੈਣਗੇ। ਇਹਦੇ ਚ ਕੰਜ਼ਿਊਮਰ ਜਿਹੜਾ ਜੀ ਉਹ ਬਹੁਤ ਬੁਰੇ ਤਰੀਕੇ ਨਾਲ ਥੱਲੇ ਲੱਗ ਰਿਹਾ। ਬਿਜਲੀ ਵਾਲੀ ਜਿੱਥੋਂ ਤੱਕ ਗੱਲ ਹੈ ਜੀ, ਜਿੰਨਾ ਸੋਲਰ ਦੇ ਉੱਤੇ ਕੰਮ ਹੋ ਰਿਹਾ ਜਾਂ ਜਿੰਨੀਆਂ ਪ੍ਰਾਈਵੇਟ ਫਰਮਾਂ ਇਹਦੇ ਵਿੱਚ ਆ ਰਹੀਆਂ ਨੇ, ਬਿਜਲੀ ਇਦੋਂ ਹੋਰ ਸਸਤੀ ਜਿਹੜੀ ਹੈ ਜੀ ਹੋਊਗੀ, ਪਰ ਸ਼ਾਇਦ ਪੰਜਾਬ ਦੇ ਵਿੱਚ ਨਹੀਂ, ਕਿਉਂਕਿ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰੀ ਐਸਾ ਜਿਹੜਾ ਜੀ ਉਹ ਕੰਮ ਕਰ ਗਏ ਆ ਕਿ ਇਹ ਰੱਸੇ ਟੁੱਟ ਸਕਣੇ ਬੜੇ ਔਖੇ ਨੇ ਜੀ। ਬਿਲਕੁਲ ਜੀ, ਜੇ ਉਹ ਓਨਰ ਹੋਣਗੇ ਉਹਨਾਂ ਕੰਪਨੀਆਂ ਦਾ ਤਾਂ ਆਊਗਾ। ਭਾਗ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਅੱਗੇ ਵੀ ਭੈਣ ਜੀ ਬੇਨਤੀ ਕੀਤੀ ਸੀ, ਜਿਹੜਾ ਕੈਪਟਨ ਉਹਨੇ ਕਿਹਾ ਸੀ ਵੀ ਮੇਰੇ ਘਰ ਨੌਕਰੀ ਦੇਊਂਗਾ। ਮੇਰੇ ਪਤਾ ਨਹੀਂ ਗੱਲ ਉੱਥੋਂ ਤੱਕ ਪਹੁੰਚਣੀ ਕਿ ਨਹੀਂ ਪਹੁੰਚਣੀ। ਮੈਂ ਚਾਹੁੰਦਾ ਕਿ ਜਿਹੜੇ ਬੰਦਿਆਂ ਦੇ ਇੱਕ ਘਰ ਦੇ 3 ਬੰਦੇ ਪਹਿਲਾਂ ਹੀ ਆਲਰੇਡੀ ਗਵਰਨਮੈਂਟ ਜੌਬ ਤੇ ਹੈ, ਉਹਨਾਂ ਨੂੰ ਇੰਟਰਵਿਊ ਤੇ ਨਾ ਬੁਲਾਉਣ। ਜਿਹਦਾ ਕੋਈ ਨਹੀਂ ਹੈਗਾ ਉਹਨੂੰ ਬੁਲਾਉਣ, ਬਸ ਮਿਹਰਬਾਨੀ ਜੀ। ਥੈਂਕ ਯੂ। ਉਹਦੀ ਸ਼ੁਰੂਆਤ ਤਾਂ ਉਹਨਾਂ ਨੇ ਕਰਤੀ ਆ, 5 ਲੱਖ ਨੌਕਰੀ ਕਹੀ ਸੀ ਤੇ 4,99,999 ਰਹਿ ਗਈਆਂ ਜੀ। ਇੱਕ ਦੇਤੀ ਆ। ਬਿਲਕੁਲ ਜੀ, ਉਹ ਵੀ ਸਿਫਾਰਸ਼ੀ ਆ। ਸਾਡੇ ਲਾਸਟ ਕਾਲਰ ਰਾਜ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੁੰਨੂ ਸਾਹਿਬ, ਸਵਾਲ ਮੇਰਾ ਇੱਕ ਛੋਟਾ ਜਿਹਾ ਇਹ ਸੀ, ਇੱਕ ਜਿਹੜਾ ਆਪਾਂ ਨੂੰ 6 ਸਾਲ ਤਾਂ ਮੇਰੇ ਖਿਆਲ ਪੰਜਾਬੀ ਰੇਡੀਓ ਤੇ ਹੋ ਗਿਆ ਪੋਸਟਰ ਪਾਉਣ ਵਾਲਾ, ਜਿਹੜਾ ਚਲੋ ਕੋਈ ਪਰਸਨਲੀ ਮੈਂ ਵੀ ਸਹਿਮਤ ਹੋਵਾਂ ਚਾਹੇ ਨਾ ਕਿਸੇ ਨਾਲ, ਪਰ ਜਿਹੜਾ ਪੋਸਟਰ ਪਾੜ ਦੇਣੇ ਤਾਂ ਫੋਟੋਆਂ ਲਵਾ ਲੈਣੀਆਂ ਤੇ ਉਧਰੋਂ ਦੂਜੇ ਪਾਸਿਓਂ ਹਰੇਕ ਵਾਰੀ ਮਾਹੌਲ ਨੂੰ ਇੱਕ ਐਸੇ ਤਰੀਕੇ ਨਾਲ ਖਰਾਬ ਕਰਨ ਦੀ ਟਰਾਈ ਕੀਤੀ ਜਾਂਦੀ ਆ ਕਿ ਕ੍ਰਾਈਮ ਜੇ ਕਿਤੇ ਹੁਣ ਖਹਿਬਾਜੀ ਤੋਂ ਕ੍ਰਾਈਮ ਬਣ ਗਿਆ ਤਾਂ ਜਾਂ ਵੱਧ ਗਿਆ, ਫਿਰ ਇਹ ਤੇ ਕਿਵੇਂ ਕਾਬੂ ਪਾਇਆ ਜਾਊਗਾ ਜੇ ਇਹ ਕਹਿ ਲਾ ਵੀ ਇਹਦੇ ਬਾਰੇ ਧਿਆਨ ਨਹੀਂ ਦਿੱਤਾ ਜਾਂਦਾ? ਕਿਉਂ ਇਹ ਅੱਗ ਲਾਉਣ ਵਾਲੀਆਂ ਗੱਲਾਂ ਹੁੰਦੀਆਂ? ਤੇ ਦੂਸਰਾ, ਤੁਸੀਂ ਚੰਦੂ ਮਾਜਰਾ ਸਾਹਿਬ ਦੇ ਨਾਲ ਇੱਕ ਇੰਟਰਵਿਊ ਕੀਤੀ ਸੀ ਤੇ ਵੋਟਾਂ ਦੇ ਦਰਮਿਆਨ ਇੱਕ ਬੜੀ ਨਿਊਜ਼ ਚੱਲਦੀ ਰਹੀ ਕਿ ਇੱਕ ਸਮਾਜ ਸੇਵੀ ਦੇ ਨਾਲ ਇਹਨਾਂ ਦਾ ਬਿਜ਼ਨਸ ਦੁਬਈ ਦੇ ਵਿੱਚ ਸਾਂਝਾ ਹੈ। ਉਹਦੇ ਬਾਰੇ ਕੋਈ ਕੁਐਸਚਨ ਪੁੱਛ ਲੈਣਾ ਸੀ, ਸ਼ਾਇਦ ਕੋਈ ਗੱਲ ਬਾਹਰ ਨਿਕਲੀ ਆਉਂਦੀ ਹੈ ਜੀ। ਥੈਂਕ ਯੂ ਜੀ। ਧੰਨਵਾਦ ਜੀ। ਇਹ ਰਹਿ ਗਿਆ ਕਿਤੇ ਫੇਰ ਸਹੀ। ਜਿੱਥੋਂ ਤੱਕ ਗੱਲ ਹੈ ਜੀ ਤੁਸੀਂ ਕੀਤੀ ਆ ਕਿ ਪੋਸਟਰ ਪਾੜਨ ਵਾਲਿਆਂ ਦੀ, ਇਹ ਹੈਗੇ ਨੇ ਜੀ, ਇਹ ਅਕਸਰ ਤੁਸੀਂ ਕਹਿ ਲਓ ਕਿ ਬਰਸਾਤੀ ਡੱਡੂ ਨੇ
ਜਦੋਂ ਬਰਸਾਤ ਪੈਂਦੀ ਉਦੋਂ ਪੀਲੇ ਡੱਡੂ ਟਰੈਂ ਕਰਦੇ ਹੁੰਦੇ ਆ ਨਾ ਜੀ। ਇਹਨਾਂ ਦੇ ਕੋਈ ਖਾਸ ਦਿਨ ਹੁੰਦੇ ਆ, ਉਹਨਾਂ ਦਿਨਾਂ ਦੇ ਵਿੱਚ ਹੀ ਜਿਹੜਾ ਜੀ ਇਹ ਦਿਖਾਈ ਦਿੰਦੇ ਆ। ਜਿਹੜੇ ਬਰਸਾਤੀ ਡੱਡੂ ਹੁੰਦੇ ਜਦੋਂ ਮੀਂਹ ਪੈ ਰਿਹਾ ਹੁੰਦਾ ਉਹਨਾਂ ਦੀ ਕੋਈ ਬਹੁਤੀ ਕੇਅਰ ਨਹੀਂ ਕਰਦਾ, ਇਸ ਕਰਕੇ ਕਿ ਪਤਾ ਕਿ ਬਰਸਾਤ ਖਤਮ ਹੋਣ ਦੀ ਦੇਰ ਹੈ, ਮੁੜ ਕੇ ਇਹ ਜਿਹੜੇ ਉਹ ਲੱਭੜੇ ਨਹੀਂ, ਇਹ ਵੀ ਉਹੋ ਜਿਹੇ ਨੇ ਜੀ। ਤਾਂ ਕਰਕੇ ਇਹਨਾਂ ਦਾ ਬਹੁਤਾ ਨੋਟਿਸ ਵੀ ਲੈਣ ਦੀ ਜ਼ਰੂਰਤ ਨਹੀਂ ਹੁੰਦੀ। ਹਾਂ ਇੰਨਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਹੁਣ ਸੋਸ਼ਲ ਮੀਡੀਆ ਜਿਹੜਾ ਜੀ ਉਹ ਆਉਣ ਕਰਕੇ ਇਹਨਾਂ ਨੂੰ ਪਤਾ ਹੈ ਕਿ ਮਾੜੀ ਜੀ ਕੰਟਰੋਵਰਸੀ ਵਾਲੀ ਜਿਹੜੀ ਹੈ ਜੀ ਉਹ ਪਾਵਾਂਗੇ ਤੇ ਅੱਗੇ ਤੋਂ ਅੱਗੇ ਉਹ ਸ਼ੇਅਰ ਬਹੁਤ ਹੋ ਜਾਣੀ ਹੈ। ਮੈਨੂੰ ਵੀ ਬਹੁਤ ਸਾਰੇ ਲੋਕ ਭੇਜਦੇ ਨੇ ਇਹਦੇ ਬਾਰੇ ਕੁਝ ਬੋਲੋਗੇ। ਮੈਂ ਇੱਕੋ ਗੱਲ ਕਹਿੰਦਾ ਨਾ ਕਿ ਇਹਨਾਂ ਨੂੰ ਪ੍ਰਮੋਟ ਨਾ ਕਰੋ। ਜੇ ਤੁਸੀਂ ਇਹਨਾਂ ਨੂੰ ਪ੍ਰਮੋਟ ਨਹੀਂ ਕਰੋਗੇ ਫਿਰ ਇਹੀ ਤਰੀਕਾ ਹੈ ਕਿ ਇਹ ਚੁੱਪ ਆਪੇ ਕਰ ਜਾਣਗੇ, ਨਹੀਂ ਤਾਂ ਅਦਰਵਾਈਜ਼ ਇਹ ਪ੍ਰਮੋਸ਼ਨ ਭਾਲਦੇ ਆ ਵਨ ਔਰ ਦੀ ਅਦਰ ਵੇ, ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਮਿਲ ਜੇ ਜੀ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।